ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਸ਼ਾਮ ਦਾ ਬੁਲਟਨ ਜਿਹੜਾ ਜੀ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰਜੋਤ ਸਿੰਘ ਖਾਲਸਾ ਜੀ ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 20 ਤਰੀਕ ਆ ਅਤੇ ਤੁਹਾਡੇ ਲਈ ਸ਼ਾਮ ਦਾ ਸੋਮਵਾਰ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਜੇ ਕਿਸੇ ਦੀ ਕਰੋਨਾ ਵਾਇਰਸ ਦੇ ਕਰਕੇ ਜੋਬ ਚਲੇ ਗਈ ਆ, ਜੋਬ ਦੇ ਕਰਕੇ ਉਹਨਾਂ ਦੇ ਪਰਿਵਾਰ ਦੀ ਹੈਲਥ ਇੰਸ਼ੋਰੈਂਸ ਚਲੇ ਗਈ ਆ, ਜਾਂ ਕਰ ਤੁਹਾਡੀ ਤਨਖਾਹ ਘਟੀ ਆ ਅਤੇ ਤੁਸੀਂ ਮੈਡੀਕਲ ਦੇ ਲਈ ਅਪਲਾਈ ਕਰਨਾ ਹੈ, ਮੈਡੀਕਲ ਨੂੰ ਲੈ ਕੇ ਕੋਈ ਹੋਰ ਚੇਂਜਸ ਕਰਨੇ ਨੇ, ਹੈਲਥ ਇੰਸ਼ੋਰੈਂਸ ਦੇ ਪਲਾਨ ਦੇ ਵਿੱਚ ਕੋਈ ਚੇਂਜਸ ਕਰਨੇ ਆ ਜਿਨ੍ਹਾਂ ਤੋਂ ਤੁਸੀਂ ਪਹਿਲਾਂ ਇੰਸ਼ੋਰੈਂਸ ਕਰਵਾਈ ਸੀ ਉਹ ਤੁਹਾਡਾ ਫੋਨ ਨਹੀਂ ਚੱਕ ਰਹੇ, ਤੁਸੀਂ ਕੁਛ ਜਿਹੜੀ ਹੋਰ ਇਸ ਦੇ ਵਿੱਚ ਅਪਡੇਟ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਨਾਲ ਹੀ ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਕਿ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਕਰੋ ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਉੱਪਲ 530-218-2360 5302182360 ਅਤੇ ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਅਮਰਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੀ ਨਿਊਯਾਰਕ ਨਰਸਜ਼ ਯੂਨੀਅਨ ਹੈਗੀ ਆ ਜਿਹੜੀਆਂ ਫਰੰਟ ਲਾਈਨ ਦੇ ਉੱਤੇ ਕਰੋਨਾ ਵਾਇਰਸ ਆਊਟਬ੍ਰੇਕ ਦੇ ਲਈ ਉਹ ਫਾਈਟ ਕਰ ਰਹੀਆਂ ਹੈਗੀਆਂ, ਉਹਨਾਂ ਨੇ ਅੱਜ ਨਿਊਯਾਰਕ ਸਟੇਟ ਅਤੇ ਦੋ ਜਿਹੜੇ ਉੱਥੇ ਦੇ ਹੋਸਪੀਟਲ ਸਿਸਟਮ ਹੈਗੇ ਉਹਨਾਂ ਨੂੰ ਉਹਨਾਂ ਦੇ ਅਗੇਂਸਟ ਲਾ ਸੂਟ ਫਾਈਲ ਕੀਤਾ ਹੈਗਾ ਆ। ਸੋ ਨਿਊਯਾਰਕ ਸਟੇਟ ਨਰਸ ਐਸੋਸੀਏਸ਼ਨ ਇਹਨਾਂ ਦੀ ਗਿਣਤੀ ਜਿਹੜੀ ਆ 42,000 ਦੇ ਕਰੀਬ ਹੈਗੀ ਆ ਪੂਰੀ ਨਿਊਯਾਰਕ ਸਟੇਟ ਦੇ ਵਿੱਚ। ਅਤੇ ਉਹਨਾਂ ਨੇ ਇਹ ਕਿਹਾ ਵੀ ਨਿਊਯਾਰਕ ਇਸ ਟਾਈਮ ਵਾਰ ਲਾਈਕ ਸਿਚੁਏਸ਼ਨ ਬਣਿਆ ਹੋਇਆ ਵੀ ਜਿਸ ਤਰ੍ਹਾਂ ਉੱਥੇ ਜੰਗ ਦਾ ਮੈਦਾਨ ਬਣਿਆ ਆ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਅੱਜ ਦੀ ਡੇਟ 'ਚ ਵੀ ਸਾਡੇ ਲਈ ਜਿਹੜਾ ਆ ਸੇਫਟੀ ਦੇ ਲਈ ਇਕਵਿਪਮੈਂਟ ਜਿਹੜਾ ਪੂਰੀ ਤਰ੍ਹਾਂ ਜਿਹੜਾ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ ਅਤੇ ਅਸੀਂ ਬਹੁਤ ਹੀ ਖਤਰਨਾਕ ਕੰਡੀਸ਼ਨ ਦੇ ਵਿੱਚ ਕੰਮ ਕਰ ਰਹੇ ਹਾਂ, ਜਿਹਦੇ ਕਰਕੇ ਜਿੰਨੇ ਵੀ ਹੈਲਥ ਕੇਅਰ ਵਰਕਰਸ ਹੈਗੇ ਆ ਉਹ ਖੁਦ ਆਪ ਜਿਹੜੇ ਖਤਰੇ ਦੇ ਵਿੱਚ ਹੈਗੇ ਵੀ ਕਿਤੇ ਉਹਨਾਂ ਨੂੰ ਜਿਹੜੀ ਕਰੋਨਾ ਵਾਇਰਸ ਨਾ ਹੋ ਜਾਏ। ਸੋ ਉਹਨੂੰ ਦੇਖਦੇ ਹੋਏ ਜਿਹੜੀ ਨਿਊਯਾਰਕ ਸਟੇਟ ਦੇ ਜਿਹੜੇ ਨਰਸਜ਼ ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਡਾਇਰੈਕਟਰ ਪੈਟ ਕੇਨ ਆ, ਉਹਨਾਂ ਨੇ ਇਹ ਸਟੇਟਮੈਂਟ ਇਸ਼ੂ ਕੀਤੀ ਆ ਵੀ ਅਸੀਂ ਇੱਦਾਂ ਦੀ ਜਿਹੜੀ ਕੰਡੀਸ਼ਨਸ ਹੈਗੀਆਂ ਆ ਡੇਂਜਰਸ ਪ੍ਰੈਕਟਿਸਿਸ ਹੈਗੀਆਂ ਆ ਉਹਨਾਂ ਨੂੰ ਕੰਟੀਨਿਊ ਨਹੀਂ ਕਰਾਂਗੇ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਜੇ ਆਪਾਂ ਨੰਬਰਸ ਦੇ ਉੱਤੇ ਆંકੜਿਆਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕੀ ਕੁਛ ਵਿਸ਼ਵ ਦੇ ਆંકੜੇ ਆਖਦੇ ਨੇ ਤਕਰੀਬਨ 25 ਲੱਖ ਲੋਕ ਇਸ ਤੋਂ ਪੀੜਤ ਹੋਣ ਦੀ ਕਗਾਰ ਦੇ ਉੱਤੇ 24,80,000 ਲੋਕ ਇਸ ਟਾਈਮ ਕਰੋਨਾ ਵਾਇਰਸ ਤੋਂ ਪੀੜਤ ਨੇ। ਕੁੱਲ ਵਿਸ਼ਵ ਦੇ ਵਿੱਚ 1,70,425 ਮੌਤਾਂ ਹੋ ਚੁੱਕੀਆਂ ਨੇ ਅਤੇ ਤਕਰੀਬਨ 6.5 ਲੱਖ ਲੋਕ ਜਿਹੜੇ ਆ ਉਹ ਰਿਕਵਰੀ ਜਿਹੜੀ ਉਹ ਪਾ ਚੁੱਕੇ ਨੇ। ਇਸ ਟਾਈਮ 16 ਲੱਖ ਕੇਸ ਐਕਟਿਵ ਨੇ ਜਿਨ੍ਹਾਂ ਦੇ ਵਿੱਚੋਂ 56,000 ਲੋਕ ਸੀਰੀਅਸ ਜਾਂ ਕ੍ਰਿਟੀਕਲ ਜਿਹੜੇ ਉਹ ਦੱਸੇ ਜਾਂਦੇ ਨੇ। ਕੁੱਲ ਕਲੋਜ਼ ਕੇਸਾਂ ਦੇ ਵਿੱਚੋਂ 21% ਲੋਕਾਂ ਦੀਆਂ ਮੌਤਾਂ ਅਤੇ ਜਿਹੜੇ 79% ਲੋਕ ਨੇ ਉਹ ਰਿਕਵਰ ਹੋ ਕੇ ਘਰਾਂ ਨੂੰ ਜਿਹੜੇ ਉਹ ਪਰਤੇ ਨੇ। ਅਮਰੀਕਾ ਦੇ ਉੱਤੇ ਇਸ ਦੀ ਮਾਰ ਡਾਢੀ ਹੈਗੀ ਆ। ਸੋ ਅੱਜ ਵੀ ਅਮਰੀਕਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਤਕਰੀਬਨ 1900 ਤੋਂ ਵੱਧ 2,000 ਦੇ ਤਕਰੀਬਨ ਜਿਹੜੀਆਂ ਮੌਤਾਂ ਉਹ ਹੋਈਆਂ ਨੇ। ਇਸ ਮੌਕੇ 8 ਲੱਖ ਨੂੰ ਆંકੜਾ ਜਿਹੜਾ ਉਹ ਛੂਹਣ ਵਾਲਾ ਹੈਗਾ। 7,92,000 ਲੋਕ ਇਸ ਟਾਈਮ ਅਮਰੀਕਾ 'ਚ ਕਰੋਨਾ ਵਾਇਰਸ ਤੋਂ ਪੀੜਤ ਨੇ ਅਤੇ ਆਮ ਫਲੂ ਸੀਜ਼ਨ ਤੋਂ ਵੱਧ ਮੌਤਾਂ ਜਿਹੜੀਆਂ ਆ ਇਸ ਕਰੋਨਾ ਵਾਇਰਸ ਨੇ ਕੁਛ ਮਹੀਨਿਆਂ ਦੇ ਵਿੱਚ ਉਹ ਕਰ ਦਿੱਤੀਆਂ ਨੇ। 42,514 ਮੌਤਾਂ ਹੁਣ ਤੱਕ ਅਮਰੀਕਾ 'ਚ ਹੋ ਚੁੱਕੀਆਂ ਨੇ ਅਤੇ ਮੁਲਕ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਦੀ ਸਟੇਟ ਹੈਗੀ ਜਿੱਥੇ 2.5 ਲੱਖ ਤੋਂ ਵੱਧ ਕੁੱਲ ਕੇਸ ਨੇ ਅਤੇ ਉੱਥੇ ਕੁੱਲ 19,000 ਦੇ ਤਕਰੀਬਨ ਮੌਤਾਂ ਜਿਹੜੀਆਂ ਉੱਥੇ ਹੋ ਚੁੱਕੀਆਂ ਨੇ। ਜਿਹੜੀ ਅਗਲੀ ਖਬਰ ਕਰੋਨਾ ਵਾਇਰਸ ਨੂੰ ਲੈ ਕੇ ਹੈਗੀ ਆ, ਮਿਸ਼ੀਗਨ ਸਟੇਟ ਦੇ ਵਿੱਚ 5 ਸਾਲਾਂ ਦੀ ਜਿਹੜੀ ਬੱਚੀ ਆ ਡੈਟਰੋਇਟ ਤੋਂ
ਉਹ ਕੋਵਿਡ-19 ਜਿਹੜੀ ਕਰੋਨਾ ਵਾਇਰਸ ਨੋਵਲ ਜਿਹੜੀ ਇਹ ਇੱਕ ਤਰ੍ਹਾਂ ਨਾਲ ਬਿਮਾਰੀ ਹੈਗੀ ਨਵੀਂ, ਉਹਦੇ ਕਰਕੇ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਸੋ 5 ਸਾਲਾਂ ਦੀ ਇਹ ਜਿਹੜੀ ਬੱਚੀ ਆ, ਇਹ ਫਸਟ ਯੰਗੈਸਟ ਜਿਹੜੀ ਬੱਚੀ ਹੋਈ ਹੈਗੀ ਆ ਜਿਹਦੀ ਕਰੋਨਾ ਵਾਇਰਸ ਕਰਕੇ ਮੌਤ ਹੋਈ ਹੈਗੀ ਆ। ਮਿਸ਼ੀਗਨ ਦੇ ਵਿੱਚ 31,000 ਤੋਂ ਵੱਧ ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੈਗੇ ਆ ਅਤੇ 2400 ਦੇ ਕਰੀਬ ਲੋਕਾਂ ਦੀ ਇਕੱਲੀ ਮਿਸ਼ੀਗਨ ਸਟੇਟ ਦੇ ਵਿੱਚ ਮੌਤ ਹੋ ਚੁੱਕੀ ਆ। ਅਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਕਹਿੰਦੇ ਵੀ ਜਿਹੜੀ ਬੱਚੀ ਆ, ਇਹਦੇ ਜਿਹੜੇ ਪੇਰੈਂਟਸ ਆ ਉਹ ਹੈਲਥ ਕੇਅਰ ਵਰਕਰ 'ਚ ਕੰਮ ਕਰਦੇ ਸੀ। ਸੋ ਉਹਨਾਂ ਤੋਂ ਹੀ ਇਸ ਬੱਚੀ ਨੂੰ ਜਿਹੜਾ ਆ ਕਰੋਨਾ ਵਾਇਰਸ ਹੋਈ ਹੈਗੀ ਆ। ਜੀ ਜੀ। ਅਤੇ ਹਰਜੋਤ ਸਿੰਘ ਜੀ, ਅਮਰੀਕਾ ਦੇ ਵਿੱਚ ਹੋਰ ਜਿਹੜੀਆਂ ਗਤੀਵਿਧੀਆਂ ਇਹ ਰਹੀਆਂ, ਅੱਜ ਇੱਕ ਹੋਰ ਯਾਹੂ ਨਿਊਜ਼ ਅਤੇ YouGov ਦੇ ਦੁਆਰਾ ਇੱਕ ਨਵੀਂ ਪੋਲ ਜਿਹੜੀ ਉਹ ਪਬਲਿਸ਼ ਕੀਤੀ ਗਈ ਆ, ਜਿਸ ਦੇ ਵਿੱਚ 60% ਅਮਰੀਕਨਜ਼ ਜਿਹੜੇ ਪ੍ਰੋਟੈਸਟਰਸ ਦੇ ਖਿਲਾਫ ਸੀਗੇ ਵੀ ਇਹਨਾਂ ਨੂੰ ਪ੍ਰੋਟੈਸਟ ਜਿਹੜੇ ਉਹ ਨਹੀਂ ਕਰਨੇ ਚਾਹੀਦੇ ਅਤੇ ਉਹਨਾਂ ਨੂੰ ਖ਼ਤਮ ਕਰਨੇ ਚਾਹੀਦੇ ਆ। 22% ਜਿਹੜੇ ਲੋਕ ਉਹਨਾਂ ਦੇ ਹੱਕ 'ਚ ਸੀਗੇ ਅਤੇ 18% ਲੋਕ ਅਨਸ਼ਿਓਰ ਸੀਗੇ ਵੀ ਉਹ ਹਾਂ ਜਾਂ ਨਾ ਦੇ ਵਿੱਚ ਉਹਨਾਂ ਨੇ ਜਵਾਬ ਜਿਹੜਾ ਉਹ ਨਹੀਂ ਦਿੱਤਾ ਹੈਗਾ। ਅਤੇ ਉੱਧਰ ਜਿਹੜਾ ਖਬਰਾਂ ਜਿਹੜੀਆਂ ਇਹ ਆ ਰਹੀਆਂ ਹਰਜੋਤ ਸਿੰਘ ਜੀ ਵੀ ਜਾਰਜੀਆ, ਸਾਊਥ ਕੈਰੋਲੀਨਾ, ਟੈਨੇਸੀ, ਇਹਨਾਂ ਨੇ ਜਿਹੜੀਆਂ ਅੱਜ ਆਪਣੇ ਜਿਹੜੇ ਕੁਛ ਪਲਾਨਸ ਆ ਉਹ ਦੱਸੇ ਨੇ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਸ਼ੈਲਟਰ ਐਟ ਪਲੇਸ ਆ, ਘਰਾਂ ਦੇ ਵਿੱਚ ਬਿਠਾਇਆ ਗਿਆ ਆ, ਰਿਸਟ੍ਰਿਕਸ਼ਨਸ ਆ, ਉਹਨਾਂ ਨੂੰ ਹੌਲੀ ਹੌਲੀ ਜਿਹੜਾ ਉਹ ਖ਼ਤਮ ਕਰਨ ਜਾ ਰਹੇ ਆ ਜਾਂ ਹਟਾ ਰਹੇ ਨੇ। ਜਾਰਜੀਆ ਕਹਿੰਦੇ ਵੀ ਜਿਹੜੇ ਰੀਓਪਨਿੰਗ ਦੇ ਬੈਂਚਮਾਰਕਸ ਦੇ ਨੰਬਰ ਉਹਨਾਂ ਨੇ ਦਿੱਤੇ ਸੀ ਉਹ ਹਿੱਟ ਅਜੇ ਨਹੀਂ ਕੀਤੇ, ਪਰ ਉਸ ਦੇ ਬਾਵਜੂਦ ਵੀ ਉਹ ਰੀਓਪਨਿੰਗ ਦੇ ਵੱਲ ਨੂੰ ਜਿਹੜੇ ਉਹ ਵੱਧ ਰਹੇ ਨੇ। ਗਵਰਨਰ ਬ੍ਰਾਇਨ ਕੈਂਪ ਉਹਨਾਂ ਨੇ ਕਿਹਾ ਵੀ ਆਉਂਦੇ ਜਿਹੜੇ ਜੀ ਸ਼ੁੱਕਰਵਾਰ ਤੋਂ ਜਿਮਜ਼ ਅਤੇ ਸੈਲੂਨਸ ਜਿਹੜੇ ਨੇ ਉਹ ਖੁੱਲ੍ਹ ਸਕਦੇ ਨੇ ਅਤੇ ਰੈਸਟੋਰੈਂਟਸ ਅਤੇ ਥੀਏਟਰਸ ਅਗਲੇ ਸੋਮਵਾਰ ਨੂੰ ਜਿਹੜੇ ਆ ਉੱਥੇ ਉਹ ਖੋਲ੍ਹਣ ਜਾ ਰਹੇ ਨੇ। ਉੱਧਰ ਜਿਹੜੀ ਫੈਡਰਲ ਸਰਕਾਰ ਆ ਉਹਨਾਂ ਦੇ ਦੁਆਰਾ ਜਿਹੜੀਆਂ ਸਟੇਟ ਰਿਸਟ੍ਰਿਕਸ਼ਨਸ ਆ ਉਹਨਾਂ ਦੇ ਵਿੱਚ ਜਿਹੜੀ ਈਜ਼ ਦੇਣ ਦੀਆਂ ਚਰਚਾਵਾਂ ਇਸ ਟਾਈਮ ਤੇਜ਼ ਨੇ ਕਈ ਥਾਵਾਂ ਦੇ ਉੱਤੇ, ਜਿੱਦਾਂ ਆਪਾਂ ਦੱਸਿਆ ਵੀ ਹੋ ਰਹੀਆਂ ਨੇ। ਆਪਣੇ ਜਿਹੜੇ ਆਪਰੇਸ਼ਨਸ ਆ ਉਹਨਾਂ ਨੂੰ ਹੋਰ ਤੇਜ਼ ਕਰਨ ਦੇ ਪਲਾਨ ਜਿਹੜੇ ਉਹਨਾਂ ਨੇ ਬਣਾਏ ਹੈਗੇ ਆ ਅਤੇ ਨਾਲ ਹੀ ਕਹਿੰਦੇ ਵੀ ਜਿਹੜੇ 2 ਮਿਲੀਅਨ ਗੌਰਮੈਂਟ ਇੰਪਲੋਈਜ਼ ਆ ਉਹ ਵੀ ਹੌਲੀ ਹੌਲੀ ਵਾਪਸ ਕੰਮ ਦੇ ਉੱਤੇ ਪਰਤਣਾ ਸ਼ੁਰੂ ਕਰ ਸਕਦੇ ਨੇ। ਜੀ, ਅਗਲੀ ਖਬਰ ਬਾਅਦ ਚੱਲੀਏ। ਜਿਹੜੇ ਹਾਊਸ ਮਿਨੋਰਟੀ ਲੀਡਰ ਕੈਵਿਨ ਮੈਕਾਰਥੀ ਆ, ਉਹਨਾਂ ਨੇ ਅੱਜ ਇਹ ਕਿਹਾ ਵੀ ਜਿਹੜੇ ਹਾਊਸ ਸਪੀਕਰ ਨੈਂਸੀ ਪੈਲੋਸੀ ਆ ਇਹ ਪੋਲੀਟਿਕਸ ਪਲੇ ਕਰ ਰਹੀ ਆ, ਕਿਉਂਕਿ ਜਿਹੜੇ ਸਮਾਲ ਬਿਜ਼ਨਸ ਦੇ ਲਈ ਨਵਾਂ ਜਿਹੜਾ ਕਰੋਨਾ ਵਾਇਰਸ ਰਿਲੀਫ ਜਿਹੜਾ ਪੈਕੇਜ ਆਉਣਾ ਆ ਉਹਨੂੰ ਇਹਨਾਂ ਨੇ ਹੋਲਡ ਅਪ ਕੀਤਾ ਹੋਇਆ ਹੈਗਾ। ਸੋ ਉਹਨਾਂ ਨੇ ਕਿਹਾ ਵੀ ਮੈਨੂੰ ਇੱਕ ਵੀ ਚੀਜ਼ ਦੱਸੋ ਵੀ ਜਿਹੜੀ ਸਪੀਕਰ ਨੇ ਅਕੰਪਲਿਸ਼ ਕੀਤੀ ਹੈਗੀ ਆ ਜਦੋਂ ਤੋਂ ਜਿਹੜਾ ਪੈਂਡੈਮਿਕ ਸ਼ੁਰੂ ਹੋਇਆ ਹੈਗਾ ਆ। ਸੋ ਜਿਹੜਾ ਸੈਕੰਡ ਜਿਹੜਾ ਸਟਿਮੂਲਸ ਜਿਹੜਾ ਪੈਕੇਜ ਹੈਗਾ, ਖਾਸ ਕਰਕੇ $250 ਬਿਲੀਅਨ ਦਾ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸਿਸ ਆ ਉਹ ਪਹਿਲਾਂ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ ਉਹਨਾਂ ਨੂੰ ਨਹੀਂ ਮਿਲਿਆ, ਉਹ ਰਹਿ ਗਏ ਸੀ, ਉਹਨਾਂ ਨੂੰ ਜਿਹੜੀ ਇਹ ਗੱਲ ਕਰਨ ਜਿਹੜੀ ਆ ਨਵਾਂ ਪੈਕੇਜ ਦੇਣ ਦੀ ਗੱਲ ਕੀਤੀ ਗਈ ਹੈਗੀ ਆ। ਸੋ ਇਹਨੂੰ ਲੈ ਕੇ ਜਿਹੜੇ ਡੈਮੋਕ੍ਰੇਟਸ ਅਤੇ ਰਿਪਬਲਿਕਨ ਆ ਦੋਨੋਂ ਆਪਸ ਦੇ ਵਿੱਚ ਜਿਹੜੀ ਆ ਕਾਫੀ ਗਰਮਾਏ ਹੋਏ ਆ, ਉਹਨਾਂ ਦੀ ਕੋਈ ਡੀਲ ਜਿਹੜੀ ਆਪਸ 'ਚ ਹੀ ਬਣ ਨਹੀਂ ਰਹੀ। ਜੀ, ਉੱਧਰ ਵੈਸੇ ਅੱਧਾ ਘੰਟਾ ਪਹਿਲੋਂ ਇਹ ਖਬਰ ਸੀਗੀ ਹਰਜੋਤ ਸਿੰਘ ਜੀ ਵੀ ਕਹਿੰਦੇ ਵੀ ਡੀਲ ਜਿਹੜੀ ਆ ਤਕਰੀਬਨ ਜਿਹੜੀ ਉਹ ਤਿਆਰ ਹੈਗੀ ਆ। ਲਾਸਟ ਮਿਨਟਸ ਸਨੈਕਸ ਜਿਹੜੇ ਆ ਉਹ ਆਏ ਹੋਏ ਨੇ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਅਤੇ ਕਾਂਗਰਸ ਦੇ ਦਰਮਿਆਨ ਇਹ ਸਮਝੌਤਾ ਹੋਣ ਦੇ ਕਗਾਰ ਦੇ ਉੱਤੇ ਆ ਸਮਾਲ ਬਿਜ਼ਨਸ ਨੂੰ ਜਿਹੜਾ ਮਨੀ ਦੇਣ ਦੇ ਲਈ। ਅਤੇ ਆਈ ਥਿੰਕ ਇਸ ਵਾਰ ਇਹਨਾਂ ਨੂੰ ਪਿਛਲੀ ਵਾਰ ਵਾਂਗੂ ਜਿਹੜਾ ਆ ਉਹ ਕੰਮ ਨਹੀਂ ਕਰਨਾ ਚਾਹੀਦਾ ਵੀ ਵੱਡੀਆਂ ਕੰਪਨੀਆਂ ਇਹ ਸਮਾਲ ਬਿਜ਼ਨਸ ਦੀਆਂ ਲੋਨਸ ਜਿਹੜੀਆਂ ਆ ਉਹ ਲੈ ਗਈਆਂ ਅਤੇ ਜਿਨ੍ਹਾਂ ਨੂੰ ਅੱਤ ਜ਼ਰੂਰੀ ਸੀਗੇ ਉਹ ਵਿਚਾਰੇ ਹੱਥਾਂ ਦੇ ਉੱਤੇ ਹੱਥ ਧਰੇ ਹੀ ਬੈਠੇ ਰਹਿ ਗਏ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਬਣਦਾ ਆ ਇਸ ਦੇ ਵਿੱਚ। ਸੋ ਕਹਿੰਦੇ ਵੀ ਪਿਛਲੇ 2 ਮਹੀਨਿਆਂ ਦੇ ਕਾਂਗਰਸ ਦੇ ਵਿੱਚ ਇਹ ਤਕਰੀਬਨ ਚੌਥਾ ਵਾਇਰਸ ਨਾਲ ਰਿਲੇਟਡ ਬਿੱਲ ਹੈਗਾ ਆ। ਸੋ ਹੁਣ ਤੱਕ ਜੇ ਇਹ ਬਿੱਲ ਪਾਸ ਹੋ ਜਾਂਦਾ ਤਾਂ ਆਈ ਥਿੰਕ ਇਹ ਵਾਲਾ ਬਿੱਲ ਵੀ ਜਿਹੜਾ ਹਰਜੋਤ ਸਿੰਘ ਜੀ ਤਕਰੀਬਨ $500 ਬਿਲੀਅਨ ਦਾ ਹੋ ਗਿਆ ਆ। ਜਿਹੜੀ ਕੱਲ੍ਹ ਤੱਕ ਚਰਚਾ $300 ਬਿਲੀਅਨ ਦੀ ਹੋ ਰਹੀ ਸੀ, ਪਹਿਲੋਂ 250 ਦੀ ਸੀ, ਫਿਰ 300 ਹੋਇਆ ਇਸ ਦੇ ਵਿੱਚ, ਅਤੇ ਹੁਣ ਜਿਹੜਾ ਇਹ 470 ਤੋਂ ਲੈ ਕੇ $500 ਬਿਲੀਅਨ ਦੇ ਨਜ਼ਦੀਕ ਜਿਹੜਾ ਇਹ ਬਣਦਾ ਜਾ ਰਿਹਾ ਆ। ਸੋ ਕੁੱਲ ਪੈਕੇਜ ਹੁਣ ਤੱਕ ਸਟਿਮੂਲਸ ਪੈਕੇਜਿਸ ਵੱਖ-ਵੱਖ ਬਿਜ਼ਨਸਿਸ ਅਤੇ ਇੰਡੀਵਿਜੂਅਲਸ ਨੂੰ ਅਮਰੀਕਨ ਜਿਹੜੀ ਸਰਕਾਰ ਕਾਂਗਰਸ ਦੇ ਦੁਆਰਾ ਕਾਂਗਰਸ ਦੇ ਦੁਆਰਾ ਜਿਹੜਾ ਆ ਹੁਣ ਤੱਕ $3 ਟ੍ਰਿਲੀਅਨ ਤੱਕ ਜਿਹੜੇ ਆਲਮੋਸਟ ਆ ਉਹ ਦਿੱਤਾ ਜਾ ਰਿਹਾ ਹੈਗਾ। ਸੋ ਇਹ $500 ਬਿਲੀਅਨ ਜਿਹੜਾ ਹੋਊਗਾ। ਸੋ $370 ਬਿਲੀਅਨ ਜਿਹੜਾ ਹਰਜੋਤ ਸਿੰਘ ਜੀ ਇੱਕ ਟਾਈਮ ਦੇ ਉੱਤੇ $250 ਬਿਲੀਅਨ ਸੀ, ਉਹ ਵਧਾ ਕੇ $370 ਬਿਲੀਅਨ ਡਾਇਰੈਕਟਲੀ
ਟੂ ਸਮਾਲ ਬਿਜ਼ਨੈਸਿਸ ਕੀਤਾ ਗਿਆ, ਜਿਹੜਾ ਕਿ ਪਿਛਲੀ ਵਾਰ ਦੇ ਨਾਲੋਂ ਵੱਧ ਹੈਗਾ ਆ। ਪਿਛਲੇ ਦੀ $349 ਬਿਲੀਅਨ ਜਿਹੜੇ ਆ PPP ਪ੍ਰੋਟੈਕਸ਼ਨ ਪਲਾਨ ਦੇ ਵਿੱਚ ਜਿਹੜੇ ਉਹ ਰੱਖੇ ਗਏ ਸੀ। ਇਸ ਦੇ ਨਾਲ ਹੀ $75 ਬਿਲੀਅਨ ਹਸਪਤਾਲਾਂ ਨੂੰ ਤੇ $25 ਬਿਲੀਅਨ ਜਿਹੜਾ ਆ ਟੈਸਟਿੰਗ ਦੇ ਲਈ ਜਿਹੜਾ ਆ ਇਸ ਬਿੱਲ ਦੇ ਵਿੱਚ ਰੱਖਿਆ ਗਿਆ। ਸੋ ਕਹਿੰਦੇ ਆ ਵੀ ਉਮੀਦ ਹੈਗੀ ਆ ਵੀ ਇਹ ਹੁਣ ਜਲਦੀ ਹੀ ਪਾਸ ਹੋ ਸਕਦਾ ਹੈਗਾ। ਡੈਮੋਕ੍ਰੇਟਸ ਜਿਹੜੇ ਆ ਉਹ ਕਹਿੰਦੇ ਵੀ ਇਸ ਬਿੱਲ ਦੇ ਜ਼ਰੀਏ ਉਹਨਾਂ ਦੇ ਜਿਹੜੇ ਸੈਨੇਟ ਮਾਈਨੋਰਟੀ ਲੀਡਰ ਚੱਕ ਸ਼ੂਮਰ ਉਹਨਾਂ ਨੇ ਆਖਿਆ ਵੀ ਅਸੀਂ ਨੈਸ਼ਨਲ ਟੈਸਟਿੰਗ ਸਟ੍ਰੈਟਜੀ ਇਸ ਦੇ ਤਹਿਤ ਜਿਹੜੀ ਪੁਸ਼ ਜਿਹੜੀ ਉਹ ਕਰਨਾ ਚਾਹੁੰਦੇ ਆ। ਅਤੇ ਜਿੱਦਾਂ ਆਪਾਂ ਦੂਜਿਆਂ ਦੇ ਪੱਖ ਵੀ ਜਿਹੜਾ ਸੁਣਿਆ ਵੀ ਉਹ ਕਹਿ ਰਹੇ ਆ ਵੀ ਇਹ ਜਾਣਬੁੱਝ ਕੇ ਡੈਮੋਕ੍ਰੇਟਸ ਜਿਹੜੇ ਇਸ ਦੇ ਵਿੱਚ ਜਿਹੜਾ ਢਿੱਲ ਉਹ ਕਰ ਰਹੇ ਨੇ ਅਤੇ ਇਸ ਨੂੰ ਪਾਸ ਕਰਨ ਦੇ ਵਿੱਚ ਲੇਜ਼ੀਨੈਸ ਜਿਹੜੀ ਇੱਕ ਹਿਸਾਬ ਦੇ ਨਾਲ ਦਿਖਾ ਰਹੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਵੇਰੇ ਆਪਾਂ ਦੱਸਿਆ ਸੀ ਵੀ ਵੈਲਸ ਫਾਰਗੋ ਨੂੰ ਜਿਹੜਾ ਆ ਵੈਲਸ ਫਾਰਗੋ ਦੇ ਜਿਹੜੇ ਕਸਟਮਰਸ ਆ ਉਹਨਾਂ ਨੇ ਸੂ ਕੀਤਾ ਹੈਗਾ, ਅਤੇ ਉਹਦੇ ਵਿੱਚ ਹੁਣ JP ਮੋਰਗਨ ਚੇਜ਼ ਬੈਂਕ ਨੂੰ ਵੀ ਜਿਹੜਾ ਸੂ ਕਰ ਦਿੱਤਾ ਆ ਸਮਾਲ ਬਿਜ਼ਨਸਿਸ ਵੱਲੋਂ। ਉਹ ਕਹਿੰਦੇ ਬਈ ਅਸੀਂ ਇਹ ਦੋਨੋਂ ਹੀ ਬੈਂਕਾਂ ਆ ਬਹੁਤ ਸਾਲਾਂ ਤੋਂ ਕਸਟਮਰ ਹੈਗੇ ਆ, ਅਤੇ ਇਹਨਾਂ ਬੈਂਕਾਂ ਨੇ ਸਾਡੀਆਂ ਜਦੋਂ ਐਪਲੀਕੇਸ਼ਨਾਂ ਪ੍ਰੋਸੈਸ ਕਰਨੀਆਂ ਸੀਆਂ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੀਆਂ, ਉਹ ਜਾਣ-ਬੁੱਝ ਕੇ ਜਿਹੜੀਆਂ ਡਿਲੇ ਕੀਤੀਆਂ ਹੈਗੀਆਂ, ਉਹਦੇ 'ਚ ਕੋਈ ਪ੍ਰਾਇਓਰਟਾਈਜ਼ ਨਹੀਂ ਕੀਤੀ ਗਈ। ਅਤੇ ਇਸ ਲਾ ਸੂਟ 'ਚ ਇਹ ਦੱਸਿਆ ਗਿਆ ਵੀ ਜਿਹੜੀਆਂ 4 ਮੇਨ ਬੈਂਕਾਂ ਹੈਗੀਆਂ ਉਹਨਾਂ ਨੇ ਜਿਹੜਾ ਵੱਡੇ ਲੋਨ ਅਮਾਊਂਟ ਸੀ ਉਹਨਾਂ ਨੂੰ ਹੀ ਜਨਰੇਟ ਕੀਤਾ, ਉਹਨਾਂ ਨੂੰ ਹੀ ਪ੍ਰੋਸੈਸ ਕੀਤਾ। ਉਹਦਾ ਰੀਜ਼ਨ ਕੀ ਸੀ ਵੀ ਵੱਡੇ ਜਿੰਨੇ ਵੀ ਲੋਨ ਅਮਾਊਂਟ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਆ ਫੀਸ ਆ ਉਹ ਜ਼ਿਆਦਾ ਮਿਲਦੀ ਹੈਗੀ। ਕਹਿੰਦੇ 5% ਤਾਈਂ ਜਿਹੜੀ ਲੋਨ ਦੀ ਫੀਸ ਚਾਰਜ ਕਰਦੀਆਂ ਬੈਂਕ ਜੇ $3.5 ਲੱਖ ਦੇ ਲੋਨ ਤੱਕ ਜਿਹੜੀ SBA ਨੂੰ, 3% ਫਿਰ 3.5 ਤੋਂ 2 ਮਿਲੀਅਨ ਤਾਈਂ, ਅਤੇ 1% 2 ਮਿਲੀਅਨ ਤੋਂ 10 ਮਿਲੀਅਨ ਤੱਕ ਦੇ ਲੋਨਸ ਦੇ ਲਈ। ਸੋ ਇਹ $2.2 ਟ੍ਰਿਲੀਅਨ ਦਾ ਜਿਹੜਾ ਰਿਲੀਫ ਪੈਕੇਜ ਸੀ ਉਹਦੇ ਵਿੱਚੋਂ $350 ਬਿਲੀਅਨ ਜਿਹੜਾ ਰੱਖਿਆ ਗਿਆ ਸੀ ਸਮਾਲ ਬਿਜ਼ਨਸਿਸ ਦੇ ਲਈ। ਸੋ ਛੋਟੇ ਬਿਜ਼ਨਸ ਵਾਲੇ ਕਹਿੰਦੇ ਸਾਡੇ ਨਾਲ ਪੂਰਾ ਧੋਖਾ ਹੋਇਆ। ਸੋ ਉਹਨੂੰ ਦੇਖਦੇ ਹੋਏ ਹੁਣ ਇੱਕ ਜਿਹੜਾ ਲਾ ਸੂਟ ਆ ਸਮਾਲ ਬਿਜ਼ਨਸਿਸ ਵੱਲੋਂ ਇਹਨਾਂ ਬੈਂਕਾਂ ਦੇ ਅਗੇਂਸਟ ਕੀਤਾ ਗਿਆ ਆ। ਜੀ, ਇੱਕ ਜਿਹੜੀ ਹਰਜੋਤ ਸਿੰਘ ਜੀ ਇਹ ਜਿਹੜੀ ਖਬਰ ਆ, ਜਿਹੜੇ ਆਪਣੇ ਪੰਜਾਬੀ ਕੁਛ ਜਿਹੜੇ ਫਸੇ ਹੋਏ ਨੇ ਇਸ ਟਾਈਮ ਪੰਜਾਬ ਦੇ ਵਿੱਚ, ਅਮਰੀਕਾ ਦੇ ਵਿੱਚ ਆਉਣਾ ਚਾਹੁੰਦੇ ਨੇ ਜਿਹੜੇ ਅਮਰੀਕਨਸ ਹੈਗੇ ਨੇ, ਕੱਲ੍ਹ ਜਿਹੜੇ ਆ ਸਾਡੇ ਇੱਕ ਸਰੋਤੇ ਨੇ ਸਾਨੂੰ ਇਹ ਚਿੱਠੀ ਜਿਹੜੀ ਉਹ ਘੱਲੀ ਆ, ਜਿਹੜੀ ਉਹਨਾਂ ਨੂੰ ਅੰਬੈਸੀ ਦੇ ਵੱਲੋਂ ਜਿਹੜੀ ਉਹ ਪ੍ਰਾਪਤ ਹੋਈ ਆ। ਸੋ ਆਉਂਦੀ 25 ਤਰੀਕ ਨੂੰ ਜਿਹੜਾ ਨਿਊਯਾਰਕ ਤੋਂ ਜਿਹੜੀ ਫਲਾਈਟ ਇੱਕ ਸੈਨ ਫਰਾਂਸਿਸਕੋ ਨੂੰ ਆਉਣੀ ਆ। ਸੋ ਉਹਨਾਂ ਨੇ ਬੱਸ ਸਰਵਿਸ ਵੀ, ਚਾਰਟਰ ਬੱਸ ਵੀ ਜਿਹੜੀ ਉਹ ਰੱਖੀ ਹੈ, ਜਿਹੜੀ ਕਿ 24 ਤਰੀਕ ਨੂੰ ਆਈ ਥਿੰਕ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਲੋਕਾਂ ਨੂੰ ਲੈ ਕੇ ਆਊਗੀ। ਇਹ ਮੇਬੀ ਲੁਧਿਆਣੇ ਤੋਂ ਸੀਗੇ, ਸੋ ਉਹਨਾਂ ਨੇ ਦੱਸਿਆ ਵੀ ਪਿਕਅਪ ਪੁਆਇੰਟ ਲੁਧਿਆਣੇ ਦੇ ਵਿੱਚ ਹੈਗਾ। ਸੋ ਜਿਨ੍ਹਾਂ ਨੇ ਆਪਣੀਆਂ ਈਮੇਲਸ ਦਿੱਤੀਆਂ ਸੀਗੀਆਂ ਉਹ ਕਿਰਪਾ ਕਰਕੇ ਜਿਹੜਾ ਹੈ ਜੀ ਉਹ ਆਪਣੀ ਈਮੇਲ ਚੈੱਕ ਕਰਨ। ਸੋ ਕਿਸੇ ਨਾ ਕਿਸੇ ਤਰੀਕੇ ਦੀ ਤੁਹਾਨੂੰ ਇਨਵੀਟੇਸ਼ਨ ਜਿਹੜੀ ਆ ਉੱਥੇ ਆਈ ਹੋਣੀ ਆ। ਸੋ ਇਹ ਉਹਨਾਂ ਲੋਕਾਂ ਨੂੰ ਈਮੇਲ ਪਹੁੰਚੀ ਹੋਊਗੀ ਜਿਨ੍ਹਾਂ ਨੇ ਸਟੇਟ ਡਿਪਾਰਟਮੈਂਟ ਦਾ ਜਿਹੜਾ ਸਟੈਪ ਪ੍ਰੋਗਰਾਮ ਜਾਂ ਜਿਹੜੀ US ਦੀ ਅੰਬੈਸੀ ਇੰਡੀਆ ਦੇ ਵਿੱਚ ਹੈਗੀ ਆ ਉਹਨਾਂ ਦਾ ਜਿਹੜਾ ਇੱਕ ਫਾਰਮ ਆ ਉਸ ਨੂੰ ਭਰਿਆ ਹੋਵੇਗਾ। ਸੋ ਪਲੀਜ਼ ਆਪੋ ਆਪਣੀ ਜਿਹੜੀ ਈਮੇਲ ਆ ਉਹ ਤੁਸੀਂ ਚੈੱਕ ਕਰੋ। ਸੋ ਇਹ ਕਹਿੰਦੇ ਵੀ ਜੇ RSVP ਕਰੋਗੇ ਤਾਂ ਹੀ ਤੁਹਾਨੂੰ ਜਿਹੜੀ ਉਸ ਦੇ ਵਿੱਚ ਜਿਹੜੀ ਸੀਟ ਆ ਉਹ ਮਿਲੇਗੀ। ਸੋ ਜੇ ਕੋਈ ਡਾਇਰੈਕਟ ਆਪ ਉੱਥੇ ਪਹੁੰਚਣਾ ਚਾਹੁੰਦਾ ਹੈ ਉਹ ਖੁਦ ਪਹੁੰਚ ਜਾਵੇ ਇਸ ਦੇ ਵਿੱਚ RSVP ਕਰਨ ਤੋਂ ਬਾਅਦ 'ਚ, ਅਤੇ ਜਾਂ ਫਿਰ ਜਿਹੜੀ ਇਹਨਾਂ ਦੀ ਚਾਰਟਰ ਬੱਸ ਹੈਗੀ ਆ ਉਸ ਦੇ ਵਿੱਚ ਜਿਹੜੀ 24 ਤਰੀਕ ਨੂੰ ਚੱਲਣੀ ਆ ਵੱਖ-ਵੱਖ ਥਾਵਾਂ ਦੇ ਉੱਤੇ। ਹੁਣ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਵੀ ਕਿੱਥੇ ਰੁਕਣੀ ਹੈ। ਇਹਨਾਂ ਨੇ ਲੁਧਿਆਣੇ ਦਾ ਦੱਸਿਆ, ਮੇਬੀ ਕਿਉਂਕਿ ਲੁਧਿਆਣੇ ਦੇ ਹੈਗੇ ਨੇ। ਸੋ ਹੋ ਸਕਦਾ ਵੀ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਉਹ ਰੋਕ ਕੇ ਜਿਹੜੀ ਆਉਣੀ ਹੋਵੇ, ਪਰ ਪਲੀਜ਼ ਮੇਕ ਸ਼ੋਰ ਕਰਿਓ ਵੀ ਇਹ ਜਿਹੜਾ ਆ ਮੇਕ ਸ਼ੋਰ ਕਰੋ ਵੀ ਜਿਹੜੇ ਫਸੇ ਨੇ ਉਹ ਕਰ ਦੇਣ, RSVP ਕਰ ਦੇਣ, ਈਮੇਲ ਦਾ ਰਿਪਲਾਈ ਜਾਂ ਫਾਰਮ ਜਿਹੜਾ ਉਹਨਾਂ ਨੇ ਭਰਨ ਨੂੰ ਆਖਿਆ ਆ ਉਹ ਟਾਈਮ ਦੇ ਨਾਲ ਉਹ ਭਰ ਦੇਣ। ਜੀ, ਅਗਲੀ ਖਬਰ ਜਿਹੜੀ ਆ ਓਹਾਇਓ ਤੋਂ ਆ ਰਹੀ ਹੈ। ਓਹਾਇਓ ਦੇ ਵਿੱਚ 73% ਜਿਹੜੇ ਇਨਮੇਟਸ ਹੈਗੇ, ਜਿਹੜੇ ਕੈਦੀ ਆ ਜੇਲ੍ਹਾਂ ਦੇ ਵਿੱਚ, ਉਹ ਕਹਿੰਦੇ ਵੀ ਪੋਜ਼ਿਟਿਵ ਪਾਏ ਗਏ ਆ ਕਰੋਨਾ ਵਾਇਰਸ ਦੇ ਨਾਲ। ਸੋ ਇਹ ਬਹੁਤ ਵੱਡੀ ਗਿਣਤੀ ਆਈ ਆ। 1828 ਦੇ ਕਰੀਬ ਕਨਫਰਮਡ ਕੇਸਿਸ ਹੋ ਗਏ ਆ COVID-19 ਦੇ ਓਹਾਇਓ ਦੀਆਂ ਜਿਹੜੀਆਂ ਜੇਲ੍ਹਾਂ ਆ ਉਹਨਾਂ ਦੇ ਵਿੱਚ। ਸੋ ਜੇਲ੍ਹਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਹੈਗੇ ਆ। ਇਕੱਲੇ ਕਹਿੰਦੇ ਵੀ ਜਿਹੜੇ ਕੈਦੀ ਆ ਉਹ ਨਹੀਂ ਹੋਏ, ਅਤੇ 244 ਦੇ ਕਰੀਬ ਸਟਾਫ ਮੈਂਬਰ ਵੀ ਜਿਹੜੇ ਆ ਕਰੋਨਾ ਵਾਇਰਸ ਤੋਂ ਪੀੜਤ ਹੋ ਗਏ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਹੁਣ ਕਈ ਜੇਲ੍ਹਾਂ ਜਿਹੜੀਆਂ ਆ ਜਾਂ ਕਈ ਸਟੇਟਸ ਆ ਉਹ ਸੋਚ ਰਹੀਆਂ ਵੀ ਜਿਨ੍ਹਾਂ ਨੂੰ ਮਾਈਲਡ ਕਰੋਨਾ ਵਾਇਰਸ ਹੋਇਆ ਹੈਗਾ, ਜਿਨ੍ਹਾਂ ਨੂੰ ਜ਼ਿਆਦਾ ਨਹੀਂ ਹੋਇਆ, ਉਹਨਾਂ ਨੂੰ ਜਿਹੜਾ ਛੱਡਿਆ ਵੀ ਜਾ ਸਕਦਾ ਜਿਨ੍ਹਾਂ ਦੇ ਕ੍ਰਾਈਮ ਘੱਟ ਹੈਗੇ ਆ। ਪਹਿਲਾਂ ਵੀ ਕੁਛ ਕੁ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਨੇ ਆਪਣੇ ਕੈਦੀਆਂ ਨੂੰ ਛੱਡਿਆ ਹੈਗਾ ਆ।
ਜੀ ਜੀ ਬਿਲਕੁਲ। ਉੱਧਰ ਜਿਹੜੀ ਹਰਜੋਤ ਸਿੰਘ ਜੀ ਆਪਾਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਹੁਣ ਤਕਰੀਬਨ $500 ਬਿਲੀਅਨ ਦਾ ਇੱਕ ਨਵਾਂ ਪੈਕੇਜ ਜਿਹੜਾ ਉਹ ਤਿਆਰ ਹੋ ਰਿਹਾ। ਸੋ ਬਹੁਤ ਸਾਰੇ ਲੋਕਾਂ ਦਾ ਸਵਾਲ ਹੋਊਗਾ ਕੀ ਸਾਨੂੰ ਦੁਬਾਰਾ ਅਪਲਾਈ ਕਰਨਾ ਪਊਗਾ ਜਾਂ ਕਿੱਦਾਂ। ਆਈ ਥਿੰਕ ਇਹ ਹੁਣ ਸਮੇਂ ਦੇ ਗਰਭ ਦੇ ਵਿੱਚ ਰਹੂਗਾ, ਪਰ ਮੈਨੂੰ ਲੱਗਦਾ ਆ ਵੀ ਹੋਪਫੁਲੀ ਇਹ ਜਿਹੜੇ ਬੈਂਕਾਂ ਨੂੰ ਜਦੋਂ ਦੁਬਾਰਾ ਇਸ ਫੈਡਰਲ ਰਾਸ਼ੀ ਆਉਣੀ ਹੈ, ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤਾ ਹੋਇਆ ਆ, ਉਹਨਾਂ ਦੀਆਂ ਫਾਈਲਸ ਨੂੰ ਉਸੇ ਤਰੀਕੇ ਦੇ ਨਾਲ ਪ੍ਰੋਸੈਸ ਕਰਕੇ ਫਿਰ ਉਹਦਾ ਜਵਾਬ ਜਿਹੜਾ ਉਹਨਾਂ ਨੂੰ ਦਿੱਤਾ ਜਾਊਗਾ। ਪਰ ਜੋ ਵੀ ਜਾਣਕਾਰੀ ਇਸ ਦੇ ਬਾਬਤ ਆਪਣੇ ਕੋਲ ਆਊਗੀ ਆਪਾਂ ਤੁਹਾਨੂੰ ਜਿਹੜਾ ਉਹ ਜ਼ਰੂਰ ਦੱਸਾਂਗੇ। ਸੋ ਬਿਲਕੁਲ ਉਹ 'ਚ ਮੈਂ ਅਪਡੇਟ ਕਰਦਾ ਜਾਵਾਂ ਰਾਜਕਨਵੀਰ ਸਿੰਘ ਜੀ, ਜਿੰਨੀਆਂ ਵੀ ਬੈਂਕਾਂ 'ਚ ਤੁਸੀਂ ਅਪਲਾਈ ਕੀਤਾ ਹੈ ਅਤੇ ਤੁਹਾਨੂੰ ਨਹੀਂ ਮਿਲਿਆ, ਅਨਲੈਸ ਕਿ ਉਹਨਾਂ ਨੇ ਤੁਹਾਨੂੰ ਨਾ ਕਰਤੀ ਵੀ ਤੁਸੀਂ ਕੁਆਲੀਫਾਈ ਨਹੀਂ ਕਰਦੇ, ਜਿਨ੍ਹਾਂ ਦੀਆਂ ਪੈਂਡਿੰਗ ਐਪਲੀਕੇਸ਼ਨਾਂ ਆ ਸੋ ਉਹਨਾਂ ਨੂੰ ਜਿਹੜਾ ਇਹ ਮਿਲ ਸਕਦਾ ਹੈਗਾ। ਕਿਉਂਕਿ ਮੈਂ ਬੈਂਕ ਆਫ ਅਮਰੀਕਾ ਨਾਲ ਗੱਲ ਕੀਤੀ ਸੀ ਅਤੇ ਬੈਂਕ ਆਫ ਅਮਰੀਕਾ ਵਾਲੇ ਕਹਿੰਦੇ ਵੀ ਤੁਸੀਂ ਐਪਲੀਕੇਸ਼ਨ ਕੰਪਲੀਟ ਕਰੋ, ਅਤੇ ਮੈਂ ਵੀ ਇਹ ਕਿਹਾ, ਮੈਂ ਕਿਹਾ ਵੀ ਐਪਲੀਕੇਸ਼ਨ ਕੰਪਲੀਟ ਕਰਨ ਦਾ ਕੀ ਫਾਇਦਾ ਜਦ ਪੈਸੇ ਨਹੀਂ ਮਿਲਣੇ ਹੈਗੇ, ਹੈ ਨਾ, ਤੁਹਾਡੇ ਪੈਸੇ ਤਾਂ ਸਾਰੇ ਖਤਮ ਹੋ ਗਏ। ਉਹ ਕਹਿੰਦੇ ਵੀ ਨਹੀਂ, ਅਸੀਂ ਸਟਿਲ ਸਾਰਿਆਂ ਦੀਆਂ ਐਪਲੀਕੇਸ਼ਨਾਂ ਕੰਪਲੀਟ ਕਰਵਾ ਰਹੇ ਹਾਂ, ਇਨ ਕੇਸ ਕਾਂਗਰਸ ਜਿਹੜੀ ਅਪਰੂਵ ਕਰ ਦਿੰਦੀ ਆ ਤੇ ਫਿਰ ਜਿਹੜੀਆਂ ਕੰਪਲੀਟ ਹੋਈਆਂ ਐਪਲੀਕੇਸ਼ਨਾਂ ਉਹਨਾਂ ਦੀ ਜਿਹੜੀ ਪ੍ਰਾਇੋਰਟੀ ਹੋ ਜੂਗੀ। ਜੀ, ਸੋ ਫਸਟ ਕਮ ਫਸਟ ਸਰਵ ਵਾਲੀ ਜਿਹੜੀ ਗੱਲ ਹੈ ਉਹ ਬਣ ਜੂਗੀ। ਉੱਧਰ ਹਰਜੋਤ ਸਿੰਘ ਜੀ ਇਸ ਦੇ ਨਾਲ ਹੀ ਸੰਬੰਧਿਤ ਹੋਰ ਖਬਰਾਂ ਦੇ ਵਿੱਚ ਟਰਕੀ ਦੇ ਵਿੱਚ ਪਿਛਲੇ 24 ਘੰਟਿਆਂ 'ਚ 4600 ਹੋਰ ਕੇਸ ਜਿਹੜੇ ਆ ਉਹ ਸਾਹਮਣੇ ਆਏ ਆ। ਟਰਕੀ ਦੇ ਵਿੱਚ ਵੀ 4 ਦਿਨਾਂ ਦਾ ਕਰਫਿਊ ਜਿਹੜਾ ਆ ਉਹ ਦਿੱਤਾ ਗਿਆ ਆ। ਇਜ਼ਰਾਈਲ ਤੋਂ ਇਹ ਖਬਰ ਜਿਹੜੀ ਆ ਰਹੀ ਹੈ ਇਸ ਟਾਈਮ, ਦੋਨੋਂ ਹੀ ਜਿਹੜੀਆਂ ਪਾਰਟੀਆਂ ਆ ਉਹਨਾਂ ਨੇ ਮਿਲ ਕੇ ਇੱਕ ਯੂਨਿਟੀ ਦੀ ਸਰਕਾਰ ਜਿਹੜੀ ਆ ਉਹ ਬਣਾਈ ਆ, ਜਿਸ ਦੇ ਵਿੱਚ ਆਈ ਥਿੰਕ ਪਹਿਲੇ 18 ਮਹੀਨੇ ਬੈਂਜਾਮਿਨ ਨੇਤਨਯਾਹੂ ਉਹ ਜਿਹੜੇ ਆ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਉਣਗੇ, ਅਤੇ ਉਸ ਤੋਂ ਬਾਅਦ ਦੇ ਵਿੱਚ ਆਪਣੀ ਜਿਹੜੀ ਆਪੋਜੀਸ਼ਨ ਪਾਰਟੀ ਦੇ ਲੀਡਰ ਹੈਗੇ ਨੇ ਉਹਨਾਂ ਨੂੰ ਪਿਛਲੇ ਜਿਹੜੇ 3 ਸਾਲਾਂ ਦੇ ਲਈ ਸੱਤਾ ਆ ਉਹ ਦੇ ਕੇ ਜਾਣਗੇ। ਸੋ ਇਹ ਕਰੋਨਾ ਵਾਇਰਸ ਦੇ ਨਾਲ ਲੜਨ ਦੇ ਲਈ ਵੀ ਪੋਲੀਟੀਕਲ ਜਿਹੜੀ ਅਸਥਿਰਤਾ ਉੱਥੇ ਨਾ ਹੋਵੇ, ਇਸ ਲਈ ਉਹਨਾਂ ਨੇ ਦੋਨਾਂ ਪਾਰਟੀਆਂ ਨੇ ਮਿਲ ਕੇ ਜਿਹੜੀ ਉੱਥੇ ਸਰਕਾਰ ਬਣਾਉਣ ਦਾ ਫੈਸਲਾ ਲਿਆ ਹੈਗਾ ਆ। ਇਸੇ ਤਰ੍ਹਾਂ ਜੇ ਸਿੰਗਾਪੁਰ ਦੀ ਗੱਲ ਕਰਦੇ ਜਾਈਏ, ਸਿੰਗਾਪੁਰ ਦੇ ਵਿੱਚ ਵੀ ਜਿਹੜੇ ਹੁਣ ਕੇਸ ਜਿਹੜੇ ਕਰੋਨਾ ਵਾਇਰਸ ਦੇ ਕੇਸ ਆ ਉਹ ਕਾਫੀ ਵੱਧ ਰਹੇ ਆ। ਪਿਛਲੇ 3 ਦਿਨਾਂ ਦੇ ਵਿੱਚ ਸਿੰਗਾਪੁਰ 'ਚ 300 ਨਵੇਂ ਕੇਸ ਕਰੋਨਾ ਵਾਇਰਸ ਦੇ ਹੋਏ ਹੈਗੇ ਆ। ਸੋ ਇਹ ਬਹੁਤ ਵੱਡੀ ਗਿਣਤੀ ਆ। ਸਿੰਗਾਪੁਰ ਇੱਕ ਛੋਟਾ ਜਿਹਾ ਸ਼ਹਿਰ ਹੈਗਾ, ਪਰ ਕਹਿੰਦੇ ਵੀ ਉੱਥੇ ਜਿਹੜਾ ਸੋਸ਼ਲ ਡਿਸਟੈਂਸ ਆ ਉਹ ਰੱਖਣਾ ਬੜਾ ਔਖਾ ਆ। ਮਾਰਚ 15 ਨੂੰ ਸਿਰਫ ਉੱਥੇ 200 ਕੇਸ ਸੀਗੇ, ਹੁਣ 3000 ਤੋਂ ਉੱਪਰ ਜਿਹੜੇ ਕੇਸ ਹੋ ਚੁੱਕੇ ਆ। ਕਹਿੰਦੇ ਵੀ ਬਹੁਤੇ ਜਿਹੜੇ ਲੋਕ ਹੈਗੇ ਆ ਉਹ ਜਿਹੜੇ ਗਰੀਬ ਮੁਲਕਾਂ ਤੋਂ ਆਏ ਹੋਏ ਹੈਗੇ ਆ, ਜਿਹੜੇ ਲੋ ਵੇਜ ਵਰਕਰਸ ਹੈਗੇ ਆ, ਬੰਗਲਾਦੇਸ਼, ਇੰਡੀਆ ਅਤੇ ਜਿਹੜੇ ਇੱਦਾਂ ਦੇ ਮੁਲਕਾਂ ਤੋਂ ਉੱਥੇ ਆ ਕੇ ਸਿੰਗਾਪੁਰ ਦੇ ਵਿੱਚ ਕੰਮ ਕਰਦੇ ਹੈਗੇ ਆ 2 ਲੱਖ ਦੇ ਕਰੀਬ। ਸੋ ਉਹ ਕਹਿੰਦੇ ਪਈ ਜਿਹੜੇ ਇੱਕ ਉੱਥੇ ਡੋਰਮੇਟਰੀਜ਼ ਹੈਗੀਆਂ, ਹਾਈ ਰਾਈਜ਼ ਬਿਲਡਿੰਗਸ ਆ, ਉਹਨਾਂ ਦੇ ਵਿੱਚ ਰਹਿੰਦੇ ਆ। ਕਈ ਵਾਰੀ ਤਾਂ ਇੱਕ ਡੋਰਮੇਟਰੀਜ਼ ਕਹਿੰਦੇ 18 ਜਾਣੇ ਰਹਿੰਦੇ ਆ, ਉਹ ਇੱਕੋ ਹੀ ਬਾਥਰੂਮ ਯੂਜ਼ ਕਰਦੇ ਹੈਗੇ ਆ, ਇੱਕੋ ਹੀ ਕਿਚਨ ਹੁੰਦੀ ਆ। ਸੋ ਸੋਸ਼ਲ ਡਿਸਟੈਂਸ ਰੱਖਣਾ ਬੜਾ ਉੱਥੇ ਹਾਰਡ ਆ। ਸੋ ਹੁਣ ਸਿੰਗਾਪੁਰ ਦੇਖੋ ਵੀ ਕਿਸ ਤਰ੍ਹਾਂ ਜਿਹੜਾ ਆ ਜਿਹੜੇ ਇੰਨੇ ਕੇਸ ਵੱਧ ਰਹੇ ਆ ਉਹਨਾਂ ਨੂੰ ਮੈਨੇਜ ਕਰੇਗਾ। ਜੀ ਹਰਜੋਤ ਸਿੰਘ ਜੀ, ਗਮਗੀਨ ਇੰਨਾ ਮਾਹੌਲ ਇਸ ਪੈਂਡੈਮਿਕ ਦੇ ਕਰਕੇ ਹੈਗਾ। ਬੋਸਟਨ ਗਲੋਬ ਕਾਫੀ ਮਸ਼ਹੂਰ ਇੱਕ ਜਿਹੜੀ ਅਖਬਾਰ ਜਿਹੜੀ ਈਸਟ ਕੋਸਟ ਵਾਲੇ ਪਾਸੇ ਚੱਲਦੀ ਆ, ਉਹਨਾਂ ਨੇ ਪਿਛਲੇ ਹਫਤੇ ਦੇ ਵਿੱਚ ਇਸ ਸੰਡੇ ਨੂੰ ਜਿਹੜਾ ਆ 16 ਪੇਜਾਂ ਦੀਆਂ ਸ਼ਰਧਾਂਜਲੀਆਂ ਜਿਹੜੀਆਂ ਆ ਉਹ ਛਾਪੀਆਂ ਸੀ। ਇੰਨੀਆਂ ਜ਼ਿਆਦਾ ਜਿਹੜੀਆਂ ਮੌਤਾਂ ਆ ਉਸ ਟਾਈਮ ਦੇ ਉੱਤੇ ਉੱਥੇ ਹੋਈਆਂ ਨੇ। ਇਹ ਇਲਾਕਾ ਜਿਹੜਾ ਆ ਖਾਸ ਕਰਕੇ ਜਿਹੜਾ ਆਪਾਂ ਦੇਖਿਆ ਹੀ ਆ ਨਿਊਯਾਰਕ ਵਾਲਾ ਜਾਂ ਈਸਟ ਕੋਸਟ ਵਾਲਾ, ਇੱਥੇ ਸਭ ਤੋਂ ਜ਼ਿਆਦਾ ਜਿਹੜੀ ਉਹ ਮਾਰ ਹੋਈ ਸੀ। ਪਿਛਲੇ 1 ਸਾਲ ਸੇਮ ਡੇ ਦੇ ਮੁਤਾਬਕ, ਸੇਮ ਸੰਡੇ ਦੇ ਮੁਤਾਬਕ 16 ਪੇਜ ਜਿਹੜੇ ਉਹ ਸ਼ਰਧਾਂਜਲੀਆਂ ਦੇ ਉਹਨਾਂ ਨੇ ਭੋਗ ਦੇ ਹਿਸਾਬ ਦੇ ਨਾਲ ਜਿਹੜੇ ਉਹ ਛਾਪੇ ਸੀਗੇ। ਸੋ ਇੰਨਾ ਜ਼ਿਆਦਾ ਜਿਹੜੇ ਕਈ ਥਾਵਾਂ ਦੇ ਉੱਤੇ ਬੁਰਾ ਹਾਲਾਤ ਜਿਹੜੇ ਉਹ ਬਣੇ ਪਏ ਨੇ। ਅਜੇ ਵੀ ਕਈ ਲੋਕ ਜਿਹੜੇ ਉਹ ਮੰਨਦੇ ਨਹੀਂ ਆ ਵੀ ਕਿਉਂ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਕਿਉਂ ਇੰਨੀ ਜ਼ਿਆਦਾ ਸਖਤੀ ਜਿਹੜੀ ਉਹ ਕੀਤੀ ਹੋਈ ਆ। ਸਖਤੀ ਹਟਾਉਣ ਦਾ ਆਪਾਂ ਵੀ ਤੇ ਸਾਰੇ ਜਾਣੇ ਇਹੀ ਆਖਦੇ ਨੇ, ਜਿੰਨੇ ਵੀ ਡਾਕਟਰ ਨੇ, ਮਾਹਰ ਇਹੀ ਆਖਦੇ ਨੇ ਵੀ ਵੱਧ ਤੋਂ ਵੱਧ ਟੈਸਟਿੰਗ ਹੋਵੇ, ਵੱਧ ਤੋਂ ਵੱਧ ਪਤਾ ਹੋਵੇ ਵੀ ਕਿਹੜੇ ਠੀਕ ਨੇ, ਕਿਹੜੇ ਜਿਹੜੇ ਉਹ ਬਿਮਾਰ ਨੇ, ਤਾਂ ਜੋ ਉਹਨਾਂ ਪਾਪੂਲੇਸ਼ਨ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਸੈਪਰੇਟ ਇੱਕ ਹਿਸਾਬ ਦੇ ਨਾਲ ਹੋ ਸਕੇ, ਜਾਂ ਉਹਨਾਂ ਨੂੰ ਰਿਕਵਰੀ ਵਾਲੇ ਪਾਸੇ ਨੂੰ ਜਿਹੜਾ ਉਹ ਲਾਇਆ ਜਾ ਸਕੇ, ਤਾਂ ਜੋ ਬਾਕੀ ਅਮਰੀਕਾ ਨੂੰ ਜਿਹੜਾ ਖੋਲ੍ਹਣ ਦਾ ਪ੍ਰਬੰਧ ਆ ਉਹ ਜਲਦ ਤੋਂ ਜਲਦ ਹੋ ਸਕੇ। ਨਹੀਂ ਤਾਂ ਇਹ ਜਿਹੜੇ ਇੱਕ ਦੂਜੇ ਦੀ ਲੱਤ ਖਿੱਚਣੀ ਅਤੇ ਵਿੱਚ ਲੱਤ ਜਿਹੜੀ ਉਹ ਫਸਾਈ ਰੱਖਣੀ ਹੈ, ਪ੍ਰੋਟੈਸਟ ਵਗੈਰਾ, ਇਹ ਅਜਿਹੇ ਮੌਕੇ ਦੇ ਉੱਤੇ ਜਿਹੜੇ ਉਹ ਸ਼ੋਭਦੇ ਨਹੀਂ ਆ ਵੀ ਇਹ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਆ। ਪਰ ਅਫਸੋਸ ਦੀ ਗੱਲ ਆ ਵੀ ਇਸ ਦੇ ਵਿੱਚੋਂ ਇੱਕ ਤਾਂ ਮਹਾਂਮਾਰੀ ਦੇ ਵਿੱਚੋਂ ਲੰਘਣਾ ਪੈ ਰਿਹਾ, ਉੱਤੋਂ ਇਹ ਸਾਰਾ ਕੁਛ ਵੀ ਨਾਲ ਦੇ ਨਾਲ ਪੋਲੀਟਿਕਸ ਡਰਾਮਾ ਵੀ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਹੈਗਾ ਆ। ਅਗਲੀ ਖਬਰ ਜਿਹੜੀ ਆ WHO ਤੋਂ ਆ ਰਹੀ ਆ, ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਦੇ ਆ ਵੀ ਜਿਹੜੇ ਕਰੋਨਾ ਵਾਇਰਸ ਦਾ ਹਜੇ ਸਭ ਤੋਂ ਵਰਸਟ ਪਾਰਟ ਉਹ ਆਉਣਾ ਹੈਗਾ ਆ।
ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਧਨੋਮ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ 2.4 ਮਿਲੀਅਨ ਤੋਂ ਵੱਧ ਲੋਕ ਇਨਫੈਕਟ ਹੋ ਚੁੱਕੇ ਆ, 1,68,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ। ਅਤੇ ਉਹ ਕਹਿੰਦੇ ਵੀ ਜਿਹੜਾ ਇਹ ਫਲੂ ਹੈਗਾ ਕਰੋਨਾ ਵਾਇਰਸ ਦਾ, ਇਹ ਜਿਸ ਤਰ੍ਹਾਂ 1918 ਦੇ ਵਿੱਚ ਸਪੈਨਿਸ਼ ਫਲੂ ਆਇਆ ਸੀ ਉਸ ਵਾਂਗ ਹੀ ਹੈਗਾ, 100 ਸਾਲ ਬਾਅਦ ਕਹਿੰਦੇ ਇੱਦਾਂ ਦਾ ਆਇਆ। ਪਰ ਇਹ ਦੱਸਦੀ ਜਾਈਏ ਕਹਿੰਦੇ ਵੀ ਉਸ ਟਾਈਮ 100 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਮਾਰੇ ਗਏ ਸੀ 1918 ਦੇ ਵਿੱਚ। ਹੁਣ ਕਹਿੰਦੇ ਵੀ ਸਾਡੇ ਕੋਲ ਟੈਕਨੋਲੋਜੀ ਹੈਗੀ ਆ, ਇਸ ਡਿਜ਼ਾਸਟਰ ਤੋਂ ਅਸੀਂ ਬਚ ਸਕਦੇ ਹੈਗੇ ਆ। ਸਾਰਿਆਂ ਨੂੰ ਪਤਾ ਵੀ WHO ਨੂੰ ਲੈ ਕੇ ਅਤੇ ਟਰੰਪ ਐਡਮਿਨਿਸਟ੍ਰੇਸ਼ਨ 'ਚ ਜਿਹੜਾ ਆ ਕਾਫੀ ਰੌਲਾ ਰੱਪਾ ਚੱਲ ਰਿਹਾ। ਉਹਨਾਂ ਨੇ ਜਿਹੜੀ ਏਡ ਆ, ਫਾਈਨੈਂਸ਼ੀਅਲ ਏਡ WHO ਦੀ, ਉਹ ਵੀ ਜਿਹੜੀ ਬੰਦ ਕਰ ਦਿੱਤੀ ਹੈਗੀ ਆ। ਜੀ ਜੀ ਹਰਜੋਤ ਸਿੰਘ ਜੀ, ਸਟਿਮੂਲਸ ਪੈਕੇਜ ਜਿਹੜੇ ਸਟਿਮੂਲਸ ਚੈਕਸ $1,200 ਦੇ ਜਿਹੜੇ ਆ ਰਹੇ ਸੀ, ਉਸ ਨੂੰ ਲੈ ਕੇ ਵੀ ਇੱਕ ਹੁਣ ਨਵਾਂ ਵਿਵਾਦ ਜਿਹੜਾ ਉਹ ਸਾਹਮਣੇ ਆ ਰਿਹਾ ਆ। ਕਹਿੰਦੇ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਓਵਰਡਰਾਫਟ ਚਾਰਜਸ ਸੀਗੇ ਜਾਂ ਜਿਨ੍ਹਾਂ ਦੀਆਂ ਕੋਈ ਨਾ ਕੋਈ ਲੀਨ ਜਾਂ ਇੱਦਾਂ ਦੀਆਂ ਚੀਜ਼ਾਂ ਚੱਲ ਰਹੀਆਂ ਸੀਗੀਆਂ, ਉਹਨਾਂ ਨੂੰ ਉਹ ਡਾਲਰ ਜਿਹੜੇ ਮਿਲੇ ਨਹੀਂ, ਬੈਂਕਾਂ ਨੇ ਹੀ ਉਹ ਜਿਹੜੇ $1,200 ਦਾ ਚੈੱਕ ਆ ਉਹ ਰੱਖ ਲਿਆ। ਸੋ ਇਸ ਦੇ ਕਰਕੇ ਵੀ ਹੁਣ ਵਿਵਾਦ ਬਣਿਆ ਪਿਆ ਹੈ। ਉੱਧਰ ਜਿਹੜੇ ਟ੍ਰੈਜਰੀ ਸੈਕਟਰੀ ਸਟੀਵਨ ਮਨੂਚਿਨ ਆ, ਉਸ ਡਿਪਾਰਟਮੈਂਟ ਨੇ ਆਖਿਆ ਆ ਵੀ ਅਸੀਂ ਇਸ ਦੇ ਬਾਬਤ ਇਸ ਨੂੰ ਜਿਹੜਾ ਉਹ ਰਿਵਿਊ ਕਰਾਂਗੇ ਵੀ ਇੱਦਾਂ ਕਰਨ ਦੀ ਇਜਾਜ਼ਤ ਬੈਂਕਾਂ ਨੂੰ ਦਿੱਤੀ ਜਾਵੇ ਇਸ ਹਾਲਾਤਾਂ ਦੇ ਵਿੱਚ ਜਾਂ ਨਹੀਂ। ਉੱਧਰ ਇੱਕ ਜਿਹੜੀ ਹਰਜੋਤ ਸਿੰਘ ਜੀ IRS ਦੀ ਹੀ ਇਸ ਦੇ ਨਾਲ ਹੀ ਸੰਬੰਧਿਤ ਅਪਡੇਟ ਹੈਗੀ ਆ। ਕਹਿੰਦੇ ਵੀ ਜਿਹੜੇ ਕੋਈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਰਜਿਸਟਰ ਕਰਨਾ ਸੀ, ਜਿਹੜੇ ਬੱਚੇ ਨੌਨ ਫਾਈਲਰ ਸੀਗੇ, ਜੇ ਕਹਿੰਦੇ ਵੀ ਉਹ ਵੈਡਨਸਡੇ ਤੋਂ ਪਹਿਲਾਂ ਜੇ ਉਹ ਕਰ ਦੇਣਗੇ ਤਾਂ ਫਿਰ ਹੀ ਉਹਨਾਂ ਨੂੰ ਉਹ $500 ਪਰ ਡਿਪੈਂਡੈਂਟ ਦੇ ਹਿਸਾਬ ਦੇ ਨਾਲ ਅੰਡਰ ਦੀ ਏਜ ਆਫ 17 ਜਿਹੜਾ ਆ ਉਹਨਾਂ ਨੂੰ ਮਿਲੂਗਾ। ਅਦਰਵਾਈਜ਼ ਜੇ ਉਹ ਡੈਡਲਾਈਨ ਉਹ ਮਿਸ ਕਰ ਜਾਂਦੇ ਨੇ ਤਾਂ ਫਿਰ ਉਹਨਾਂ ਬੱਚਿਆਂ ਦੀ ਜਿਹੜੀ ਆ ਉਹ ਨਹੀਂ ਮਿਲੂਗੀ। ਸੋ ਇਹ ਆਈ ਥਿੰਕ ਹੁਣ ਹਰ ਇੱਕ ਨੂੰ ਜਿਹੜਾ ਖੁਦ ਹੀ ਚੈੱਕ ਕਰਨਾ ਪਊਗਾ ਉੱਥੇ IRS ਦੀ ਜਿਹੜੀ ਵੈਬਸਾਈਟ 'ਤੇ ਜਾ ਕੇ ਵੀ ਜਿਹੜੇ ਕਈ ਕਹਿ ਰਹੇ ਨੇ ਵੀ ਸਾਨੂੰ ਮਿਲ ਗਿਆ, ਸਾਡੇ ਬੱਚਿਆਂ ਨੂੰ ਜਿਹੜਾ ਉਹ ਨਹੀਂ ਮਿਲਿਆ, ਵੀ ਹੋ ਸਕਦਾ ਵੀ ਉਸ ਬੱਚੇ ਦਾ ਐਜ਼ ਏ ਨੌਨ ਫਾਈਲਰ ਤੁਹਾਨੂੰ ਜਿਹੜਾ ਉਹ ਪਹਿਲੋਂ ਅਪਲਾਈ ਜਿਹੜਾ ਉਹ ਕਰਨਾ ਪਵੇਗਾ, ਫਿਰ ਹੀ ਜਿਹੜਾ ਉਹ ਜਿਹੜਾ $500 ਫॉर ਡਿਪੈਂਡੈਂਟ ਚਾਈਲਡ ਜਿਹੜਾ ਉਹ ਤੁਹਾਨੂੰ ਮਿਲੂਗਾ। ਅਗਲੀ ਖਬਰ ਵਿੱਚ ਚਲੀਏ। ਅੱਜ ਕਹਿੰਦੇ ਅਮਰੀਕਾ ਦੇ ਵਿੱਚ ਇਤਿਹਾਸ ਸਿਰਜਿਆ ਗਿਆ ਹੈ ਵੀ ਜਿਹੜੀ ਕਰੂਡ ਆਇਲ ਦੀ ਪ੍ਰਾਈਸ ਆ ਉਹ ਨੈਗੇਟਿਵ ਦੇ ਵਿੱਚ ਚਲੇ ਗਏ, 38.94 ਨੈਗੇਟਿਵ। ਕਹਿੰਦੇ ਯੂ ਗੈਟ ਆਇਲ ਸਾਰਿਆਂ ਨੂੰ ਦੇ ਦਿਓ। ਸੋ ਉਹਦੇ ਵਿੱਚ ਇਹਦਾ ਮਤਲਬ ਇਹ ਆ ਵੀ ਉਹ ਕਹਿੰਦੇ ਵੀ ਤੁਸੀਂ ਸਾਡੇ ਤੋਂ ਇੱਕ ਬੈਰਲ ਵੀ ਲਾਓ ਤੇ ਨਾਲ ਤੁਹਾਨੂੰ $40 ਵੀ ਦੇਵਾਂਗੇ, ਕਿਉਂਕਿ ਸਟੋਰੇਜ ਕਰਨ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਹੋਈ ਹੈਗੀ ਆ। ਪਹਿਲੀ ਵਾਰੀ ਇਹ ਹਿਸਟਰੀ 'ਚ ਹੋਇਆ ਕਹਿੰਦੇ ਵੀ ਜਿਹੜੀ ਆ ਆਇਲ ਦੀ ਪ੍ਰਾਈਸਿਸ ਜਿਹੜੀ ਆ ਉਹ ਇੰਨੀ ਨੈਗੇਟਿਵ ਗਈ ਆ, ਕਿਉਂਕਿ ਡਿਮਾਂਡ ਜਿਹੜੀ ਆ ਆਇਲ ਦੀ ਬਿਲਕੁਲ ਘਟ ਗਈ ਆ। ਸਾਰਿਆਂ ਨੂੰ ਪਤਾ ਵੀ ਜਿੰਨੇ ਵੀ ਪਲੇਨ ਹੈਗੇ ਆ ਉਹ ਬਿਲਕੁਲ ਐਨ ਥੱਲੇ ਬੈਠੇ ਹੈਗੇ ਆ, ਕਿਸੇ ਵੀ 에ਅਰਲਾਈਨ ਦਾ ਜਿਹੜਾ ਪਲੇਨ ਉੱਡ ਨਹੀਂ ਰਿਹਾ। ਤੇ ਬਾਕੀ ਆਮ ਲੋਕਡਾਊਨ ਕਰਕੇ ਵੀ ਜਿਹੜੇ ਲੋਕ ਆ ਘੁੰਮਣ ਫਿਰ ਨਹੀਂ ਜਾ ਰਹੇ, ਸਿਰਫ ਜ਼ਰੂਰੀ ਕੰਮ ਲਈ ਹੀ ਜਿਹੜੇ ਜਾ ਰਹੇ ਹੈਗੇ ਆ, ਆਪਣਾ ਜਿਹੜਾ ਗਰੋਸਰੀ ਲੈਣ ਜਾਂ ਕੋਈ ਆਮ ਕੰਮਾਂ ਤੇ ਹੀ ਲੋਕ ਜਿਹੜੇ ਉਹ ਨਹੀਂ ਜਿਹੜੇ ਉਹ ਜਾ ਰਹੇ। ਸੋ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਫਰਕ ਆ। 97% ਅਮਰੀਕਨ ਜਿਹੜੇ ਸਿਟੀਜ਼ਨ, ਅਮਰੀਕਨ ਨਾਟ ਸਿਟੀਜ਼ਨ, ਫੁੱਲ ਅਮਰੀਕਨ ਜਿਹੜੇ ਆ ਉਹ ਇਸ ਸ਼ੈਲਟਰ ਇਨ ਪਲੇਸ ਆਰਡਰ ਦੇ ਅਧੀਨ ਹੈਗੇ ਨੇ। ਸੋ ਤੁਸੀਂ ਦੇਖ ਲਓ ਵੀ ਕਿੰਨੀ ਜ਼ਿਆਦਾ ਇਸ ਦੇ ਕਰਕੇ ਤੇਲ ਦੀ ਖਪਤ ਦੇ ਉੱਤੇ ਅਸਰ ਪਿਆ ਹੋਊਗਾ। ਹੁਣ ਜਿਹੜਾ ਲੇਟੈਸਟ ਅਪਡੇਟ ਜਿਹੜੀ ਇਸ ਟਾਈਮ ਆ ਹੁਣ 0 ਤੋਂ ਉੱਤੇ ਆ ਗਿਆ। ਸੋ $1 ਤੇ 70 ਸੈਂਟ ਦੇ ਉੱਤੇ ਜਿਹੜੀ ਇਸ ਟਾਈਮ ਕੀਮਤ ਜਿਹੜੀ ਉਹ ਪਹੁੰਚ ਗਈ ਆ। ਕਈ ਵਾਰੀ ਕੀ ਹੁੰਦਾ ਨਾ, ਆਪਾਂ ਸੋਚਦੇ ਹਾਂ ਵੀ ਦੇਖੋ ਇਹ ਯਾਰ ਬੈਰਲ ਇੰਨੇ ਸਸਤੇ ਮਿਲ ਰਹੇ ਆ ਜਾਂ ਫ੍ਰੀ 'ਚ ਮਿਲ ਰਹੇ ਤਾਂ ਪ੍ਰਾਈਸ ਕਾਹਤੇ ਨਹੀਂ ਘਟੀ ਹੈਗੀ। ਪਰ ਬਹੁਤ ਸਾਰੀਆਂ ਸਟੇਟਾਂ 'ਚ ਅੱਜ ਜੇ ਮੈਂ ਦੱਸਦਾ ਜਾਵਾਂ, ਪੂਰੇ USA ਦੇ ਵਿੱਚ ਜਿਹੜੀ ਵਿਸਕੌਨਸਿਨ ਸਟੇਟ ਆ ਉੱਥੇ ਜਿਹੜੀ ਐਵਰੇਜ ਪ੍ਰਾਈਸ ਹੈਗੀ ਗੈਸ ਦੀ $1.20 ਸੀ। ਓਕਲਾਹੋਮਾ 'ਚ $1.36 ਸੀ। ਅਤੇ ਸਭ ਤੋਂ ਜ਼ਿਆਦਾ ਜਿਹੜੀ ਆ ਹਵਾਈ ਸਟੇਟ ਦੇ ਵਿੱਚ $3.10 ਐਵਰੇਜ, ਅਤੇ ਕੈਲੀਫੋਰਨੀਆ ਦੇ ਵਿੱਚ $2.78 ਜਿਹੜੀ ਐਵਰੇਜ ਗੈਸ ਸੀਗੀ। ਜੀ ਬਿਲਕੁਲ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਦੋਂ ਕਹਿੰਦੇ ਆ ਨਾ ਵੀ ਤੇਲ ਇੰਨਾ ਸਸਤਾ ਜਿਹੜਾ ਹੋ ਗਿਆ, ਇਹਦੇ ਵਿੱਚ ਕਦੀ ਵੀ ਤੇਲ ਵਾਲੀਆਂ ਕੰਪਨੀਆਂ ਨੇ ਤੇਲ ਜਿਹੜਾ ਉਹ ਘਟਾਉਣਾ ਨਹੀਂ। ਉਹਨਾਂ ਨੇ ਕਿਹਾ ਵੀ ਜੇ ਇੱਦਾਂ ਕਰਨ ਲੱਗੇ ਤਾਂ ਮਾਰੋ ਮਾਰ ਜਿਹੜੀ ਆ ਉਹ ਪੈ ਜਾਣੀ। ਉਹਨਾਂ ਨੇ ਸਗੋਂ ਸਸਤੇ 'ਚ ਤੇਲ ਜਿਹੜਾ ਮੁਫਤ ਜਿਹੜਾ ਉਹ ਚੱਕ ਕੇ ਉਸੇ ਭਾਅ ਦੇ ਉੱਤੇ ਜਿਹੜਾ ਉਹ ਵੇਚਣਾ ਆ। ਕੈਪੀਟਲਿਸਟ ਜਿਹੜੀ ਇਕੋਨਮੀ ਹੈਗੀ ਆ ਜੀ, ਇੱਥੇ ਹਰ ਇੱਕ ਨੂੰ ਜਿਹੜਾ ਵੱਧ ਡਾਲਰ ਬਣਾਉਣ ਦਾ ਜਿਹੜਾ ਉਹ ਮੌਕਾ ਮਿਲਦਾ ਆ। ਪਰ ਕੀ ਅਜਿਹੇ ਮੌਕੇ ਦੇ ਉੱਤੇ ਕੀ ਇਸ ਨੂੰ ਪ੍ਰਾਈਸ ਗੋਜਿੰਗ ਦੇ ਅੰਡਰ ਜਿਹੜਾ ਹਰਜੋਤ ਸਿੰਘ ਜੀ ਆਉਣਾ ਚਾਹੀਦਾ ਹੈ ਕਿ ਨਹੀਂ ਆਉਣਾ ਚਾਹੀਦਾ? ਹੁਣ ਦੇਖੋ ਵੀ ਕੈਲੀਫੋਰਨੀਆ 'ਚ ਟੈਕਸ ਹੀ ਕਿੰਨਾ ਆ ਗੈਸ ਤੇ, ਨਹੀਂ ਬਣਾਇਆ ਹੈਗਾ ਡਾਲਰ ਦੇ ਲਾਗੇ ਛਾਗੇ ਮੇਰੇ ਹਿਸਾਬ ਨਾਲ। ਨਹੀਂ, ਇਹ ਤਾਂ ਵੈਸੇ ਜਦੋਂ ਆਪਾਂ ਰੈਗੂਲਰ ਵੀ ਜਾਂਦੇ ਹਾਂ, ਬਹੁਤ ਸਾਰੇ ਜਿਹੜੇ ਆਪਾਂ ਦੇਖਦੇ ਹਾਂ, ਤੁਸੀਂ 5 ਦੇ ਉੱਤੇ ਜਾਂਦੇ ਆ ਜਾਂ ਅਜਿਹੀਆਂ ਥਾਵਾਂ ਦੇ ਉੱਤੇ ਜਿਹੜੇ ਕੁਛ ਕੁ ਜਿਹੜੇ ਆਉਂਦੇ ਹੁੰਦੇ ਨੇ ਗੈਸ ਸਟੇਸ਼ਨ,
ਉਹ ਬਾਕੀ ਸ਼ਹਿਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਉਹਨਾਂ ਦੀ ਵੱਧ ਕੀਮਤ ਹੁੰਦੀ ਆ। ਇਹ ਹੁਣ ਪ੍ਰਾਈਸ ਗੋਜਿੰਗ ਦੇ ਹਿਸਾਬ ਦੇ ਨਾਲ ਕੀ ਉਹ ਤਾਂ ਵੀ ਉਸ ਦੇ ਅੰਡਰ ਆਉਂਦੇ ਆ ਕਿ ਨਹੀਂ ਆਉਂਦੇ, ਇਹ ਹੁਣ ਪਤਾ ਨਹੀਂ ਹੈਗਾ। ਪਰ ਲੋਕ ਜਿੱਥੇ ਜਿੱਦਾਂ ਜਿਸ ਦੀ ਚਮਦੀ ਜਿੱਦਾਂ ਦੀ ਚੱਲਦੀ ਆ ਉਹ ਚਲਾਈ ਜਾਂਦਾ। ਸੋ ਦੇਖੋ ਟੋਟਲੀ ਵੋਟਾਂ ਦੇਖਦੇ ਆ। ਹੁਣ ਆਪਾਂ ਦੇਖਿਆ ਵੀ ਕੈਲੀਫੋਰਨੀਆ ਦਾ ਗਵਰਨਰ, ਸੈਨ ਹੋਜ਼ੇ ਦਾ ਮੇਅਰ, ਸਾਰਿਆਂ ਨੇ ਅਨਾਉਂਸ ਕੀਤਾ ਜੀ ਰੈਂਟ ਨਾ ਦਿਓ ਤੁਸੀਂ, ਰੈਂਟ ਤੁਹਾਨੂੰ ਇਵਿਕਸ਼ਨ ਨਹੀਂ ਹੋ ਸਕਦੀ ਜੇ ਤੁਸੀਂ ਰੈਂਟ ਨਹੀਂ ਦਿੰਦੇ, ਮੌਰਗੇਜ ਵੀ ਤੁਹਾਡੀ ਡਿਲੇ ਹੋਣੀ ਹੈ। ਤੇ ਅੱਜ ਮੈਂ ਇੱਕ ਨੋਟਿਸ ਪੜ੍ਹ ਰਿਹਾ ਸੀ, ਜਿਹੜਾ ਰੀਸਾਈਕਲਿੰਗ ਫੀਸ ਹੁੰਦੀ ਆ ਉਹਦੇ 'ਚ ਇਨਕਰੀਜ਼ ਕਰਨ ਜਾ ਰਹੇ ਆ। ਉਹ ਨੋਟਿਸ ਭੇਜਿਆ ਉਹਨਾਂ ਨੇ ਹਰ ਇੱਕ ਰੈਜ਼ੀਡੈਂਟ ਨੂੰ, ਜਿਹੜਾ ਤੁਹਾਡਾ ਗਾਰਬੇਜ ਚੱਕਣ ਆਉਂਦਾ ਵੀ ਉਹਦੇ ਵਿੱਚ ਅਸੀਂ ਫੀਸ ਇਨਕਰੀਜ਼ ਕਰਨੀ। ਸਾਰਿਆਂ ਨੂੰ ਤਾਂ ਪਤਾ ਲੱਗਾ ਹੈ ਹੁਣ ਵੀ ਇੰਨਾ ਡਾਊਨ ਆ, ਲੋਕ ਲੇ ਆਫ ਹੋਏ ਹੋ ਵੀ ਉਹਦੇ 'ਚ ਕਾਹਦੇ ਤੁਸੀਂ ਇਨਕਰੀਜ਼ ਕਰਨ ਚੱਲੇ ਹੈਗੇ ਆ। ਸੋ ਜੋ ਉੱਦਾਂ ਦੱਸਦੇ ਜਾਈਏ, ਜਿਹੜੇ ਇਵਿਕਸ਼ਨ ਦਾ ਆਰਡਰ ਫੈਡਰਲ ਲੈਵਲ ਤੋਂ ਜਿਹੜਾ ਉਹ ਆਇਆ ਸੀਗਾ, ਉਹ ਜਿਹੜੇ ਟਰੰਪ ਸਰਕਾਰ ਨੇ ਉਹ ਆਖਿਆ ਸੀਗਾ ਵੀ ਉੱਥੇ ਨਹੀਂ ਹੋਣਾ। ਤੇ ਰੈਂਟ ਨਾ ਦੇਣ ਦੀ ਗੱਲ ਉਹਨਾਂ ਨੇ ਨਹੀਂ ਸੀ ਆਖੀ, ਵੀ ਸਰਕਾਰ ਵੱਲੋਂ ਕੋਈ ਹੁਕਮ ਨਹੀਂ ਹੈ, ਇਹ ਕਲੀਅਰ ਕਰਦੇ ਜਾਈਏ ਵੀ ਰੈਂਟ ਜਿਹੜਾ ਤੁਸੀਂ ਨਹੀਂ ਦੇਣਾ। ਉਹ ਕਹਿੰਦੇ ਆ ਵੀ ਤੁਸੀਂ ਆਪਣੇ ਜਿਹੜੇ ਲੈਂਡਲੋਰਡ ਆ ਉਸ ਦੇ ਨਾਲ ਤੁਸੀਂ ਗੱਲ ਕਰੋ, ਜੇ ਤੁਹਾਨੂੰ ਉਸ ਦੇ ਉੱਤੇ ਅਸਰ ਪਿਆ ਆ ਤੇ ਜੇ ਤੁਸੀਂ ਨਹੀਂ ਦਿੰਦੇ ਤੁਹਾਨੂੰ ਇਵਿਕਟ ਨਹੀਂ ਕਰ ਸਕਦੇ ਮਈ ਦੇ ਮਹੀਨੇ ਦੇ ਐਂਡ ਤੱਕ। ਇਹ ਨਹੀਂ ਆ ਵੀ ਪੱਕੇ ਹੀ ਜਿਹੜੇ ਆ ਤੁਸੀਂ ਉੱਥੇ ਉਹ ਰਹਿ ਸਕਦੇ ਆ। ਇਹ ਜਿਹੜਾ ਜ਼ਰੂਰ ਆਪਾਂ ਇਸ ਦੇ ਲਈ ਜਿਹੜਾ ਤੁਹਾਨੂੰ ਕਲੀਅਰ ਜਿਹੜਾ ਉਹ ਕਰਦੇ ਜਾਈਏ। ਇਹ ਨਹੀਂ ਆ ਵੀ ਬਗੈਰ ਇੱਥੇ ਪੇਮੈਂਟ ਦਿੱਤੇ ਜਿਹੜਾ ਕੰਮ ਚੱਲ ਜਾਣਾ। ਤੇ ਬੈਂਕਾਂ ਦੀਆਂ ਮੌਰਗੇਜਸ ਵੀ ਉਹਨਾਂ ਨੂੰ ਹੀ ਜਿਹੜੀ ਸਹੂਲਤ ਮਿਲੀ ਹੈ ਜਿਨ੍ਹਾਂ ਨੇ ਗੱਲ ਕੀਤੀ ਹੈ ਬੈਂਕਾਂ ਦੇ ਨਾਲ। ਆਟੋਮੈਟਿਕਲੀ ਬੈਂਕਾਂ ਨੇ ਜਿਹੜੀਆਂ ਆ ਉਹ ਡੈਫਰ ਨਹੀਂ ਕੀਤੀਆਂ। ਮੇ ਵੀ ਇੱਕ ਛੋਟੇ ਅਕਾਊਂਟਾਂ ਨੂੰ ਜਿਹੜਾ ਉਹ ਕਿਸੇ ਬੈਂਕਾਂ ਨੇ ਜੇ ਕਰਤਾ ਹੋਵੇ ਤਾਂ ਕਰਤਾ ਹੋਵੇ, ਪਰ ਨਹੀਂ ਬਗੈਰ ਗੱਲ ਕੀਤੇ ਜਿਹੜਾ ਇਸ ਤਰੀਕੇ ਦੇ ਨਾਲ ਨਹੀਂ ਹੋਇਆ ਜੀ। ਸੋ ਬਿਲਕੁਲ ਇਹ ਕੀ ਹੁੰਦਾ ਵੀ ਜੇ 2-3 ਮਹੀਨੇ ਰੈਂਟ ਨਾ ਦੇਵੋਗੇ, ਹੁਣ ਪਹਿਲਾਂ ਤਾਂ ਕੋਰਟਾਂ ਬੰਦ ਆ, ਉਹਦੇ ਬਾਅਦ ਜੇ ਕੋਈ ਜਿਹੜਾ ਲੈਂਡਲੋਰਡ ਅਵਿਕਟ ਵੀ ਕਰਾਊਗਾ, ਕੇਸ ਇੰਨੇ ਹੋਏ ਆ ਅਵਿਕਟ ਹੁੰਦਿਆਂ ਨੂੰ 4-5 ਮਹੀਨੇ ਲੱਗ ਜਾਣੇ ਆ। ਉਹ ਤੋਂ ਬਾਅਦ ਬੰਦਾ ਮੂਵ ਹੋ ਕੇ ਹੋਰ ਕਿਤੇ ਚੱਲ ਜਾਊਗਾ। ਸੋ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜਿਹੜੀ ਯੂਕੇ ਤੋਂ ਆ ਰਹੀ ਹੈ, ਬੜੀ ਮਾੜੀ ਖਬਰ। ਯੂਕੇ ਦੇ ਵਿੱਚ ਇੱਕ ਆਪਣੇ ਹੀ ਸਿੰਘ ਡਾਕਟਰ ਰਿਆਤ, ਇੱਕ ਬਹੁਤ ਹੀ ਪ੍ਰੋਮੀਨੈਂਟ ਡਾਕਟਰ ਸੀਗੇ, ਜਿਹੜੀ ਯੂਨੀਵਰਸਿਟੀ ਆਫ ਲੈਸੈਸਟਰ ਜਿਹੜੀ ਆ 1992 'ਚ ਉਹਨਾਂ ਨੇ ਉੱਥੋਂ ਡਿਗਰੀ ਕੀਤੀ ਸੀ ਤੇ ਐਮਰਜੈਂਸੀ ਮੈਡੀਸਨ ਦੇ ਉੱਥੇ ਜਿਹੜੇ ਆ ਹਸਪੀਟਲ ਦੇ ਵਿੱਚ ਉਹ ਡਾਕਟਰ ਸੀਗੇ। ਉਹਨਾਂ ਨੂੰ ਜਿਹੜੀ ਆ ਲੋਕਾਂ ਦੀ ਸੇਵਾ ਕਰਦੇ ਜਿਹੜੀ ਆ ਕਰੋਨਾ ਵਾਇਰਸ ਹੋ ਗਈ ਤੇ ਮਨਜੀਤ ਸਿੰਘ ਰਿਆਤ ਜਿਹੜੇ ਆ ਉਹਨਾਂ ਦੀ ਡਾਕਟਰ ਜਿਹੜੇ ਆ ਉਹਨਾਂ ਦੀ ਅੱਜ ਯੂਨੀਵਰਸਿਟੀ ਜਿਹੜਾ ਹਸਪੀਟਲ ਡਰਬੀ ਦੇ ਵਿੱਚ ਆ ਉੱਥੇ ਮੌਤ ਹੋ ਗਈ। ਸੋ ਹੁਣ ਦੇਖੋ ਤੁਸੀਂ ਜਿਹੜੇ ਇੰਨੇ ਡਾਕਟਰ ਜਿਹੜੇ ਆ ਲੋਕਾਂ ਦੀ ਦੇਖਭਾਲ ਕਰ ਰਹੇ ਹੈਗੇ ਕਰੋਨਾ ਵਾਇਰਸ ਤੋਂ ਪੀੜਤ, ਉਹਨਾਂ ਨੂੰ ਖੁਦ ਜਿਹੜੀ ਆ ਕਰੋਨਾ ਹੋ ਰਹੀ ਆ। ਸੋ ਇਹ ਬੜੀ ਖਤਰਨਾਕ ਜਿਹੜੀ ਬਿਮਾਰੀ ਹੈਗੀ ਆ। ਜੀ ਬਿਲਕੁਲ। ਡਾਕਟਰ ਪੋਲੀਟੀਸ਼ੀਅਨ ਕੋਈ ਵੀ ਜਿਹੜੇ ਇੱਥੋਂ ਜਿਹੜੇ ਉਹ ਬਚੇ ਨਹੀਂ ਆ। ਲਾਈਵ ਓਕ ਇਲਾਕਾ ਹੈਗਾ ਟੈਕਸਸ ਦੇ ਵਿੱਚ, ਉੱਥੇ ਇੱਕ ਜਿਹੜੇ ਕਾਉਂਸਲਮੈਨ ਐਂਥਨੀ ਬਰੁਕਸ ਤੇ ਕਹਿੰਦੇ ਨਾਲ ਬਾਅਦ ਦੇ ਵਿੱਚ ਉਸ ਦਾ ਜਿਹੜਾ ਹਸਬੈਂਡ ਆ, ਉਹਨਾਂ ਦੋਨਾਂ ਦੀ ਜਿਹੜੀ ਆ ਉਹ ਮੌਤ ਹੋ ਗਈ। ਜਿਹੜੀ ਆ ਇਹ ਵੀ ਜਿਹੜੇ ਕਰੋਨਾ ਵਾਇਰਸ ਤੋਂ ਹੀ ਕਿਤੇ ਨਾ ਕਿਤੇ ਜਿਹੜੇ ਉਹ ਪੀੜਤ ਸੀਗੇ। ਜਿਹੜੇ ਉਹ ਫੈਮਿਲੀ ਮੈਂਬਰਸ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ। ਸੈਨ ਐਂਟੋਨੀਓ ਮਿਲਟਰੀ ਮੈਡੀਕਲ ਸੈਂਟਰ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਮੌਤ ਹੋਈ ਹੈਗੀ ਆ। ਸੋ ਇਹ ਦੇਖੋ, ਇਹ ਇਸ ਤੋਂ ਜਿਹੜਾ ਕੋਈ ਵੀ ਜਿਹੜਾ ਬਚਿਆ ਨਹੀਂ ਹੈਗਾ। ਸੋ ਇਹ ਜਿਹੜਾ ਜ਼ਰੂਰ ਸਾਰਿਆਂ ਨੂੰ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਉੱਧਰ ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਨਰਸਾਂ ਨੇ ਜਿਹੜਾ ਪ੍ਰੋਟੈਸਟ ਵੀ ਕੀਤਾ ਸੀਗਾ ਵਾਈਟ ਹਾਊਸ ਦੇ ਵਿੱਚ ਜਾ ਕੇ, ਜਿਹੜਾ ਪ੍ਰੋਟੈਕਟਿਵ ਇਕਵਿਪਮੈਂਟ ਆ ਉਸ ਦੀ ਡਿਮਾਂਡ ਦੇ ਲਈ। ਇਸੇ ਤਰ੍ਹਾਂ ਇੱਕ ਹੋਰ ਬਹੁਤ ਬੁਰੀ ਖਬਰ ਆ ਰਹੀ ਆ। ਖਾਲਸਾ ਏਡ ਦੇ ਇੱਕ ਸੇਵਾਦਾਰ ਇੰਦਰਜੀਤ ਸਿੰਘ ਦੇਹਰਾਦੂਨ, ਉਹ ਜਿਹੜਾ ਸਮਾਨ ਲੈ ਕੇ ਰਾਹਤ ਦਾ ਸਮੱਗਰੀ ਉਹ ਇੰਡੀਆ ਦੇ ਵਿੱਚ ਕਿਸੇ ਜਗ੍ਹਾ ਜਾ ਰਹੇ ਸੀ ਤੇ ਕੋਟਕਪੂਰਾ ਬਾਜਾਖਾਨਾ ਰੋਡ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉੱਥੇ ਹੀ ਜਿਹੜੀ ਆ ਮੌਤ ਹੋ ਗਈ। ਸੋ ਇੰਦਰਜੀਤ ਸਿੰਘ ਦੇਹਰਾਦੂਨ ਕਹਿੰਦੇ ਵੀ ਬਹੁਤ ਹੀ ਵਧੀਆ ਜਿਹੜੇ ਆ ਖਾਲਸਾ ਏਡ ਦੇ ਸੇਵਾਦਾਰ ਸੀਗੇ। ਸਾਰਿਆਂ ਨੂੰ ਪਤਾ ਵੀ ਜਿਹੜੀ ਖਾਲਸਾ ਏਡ ਆ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਉਹ ਸੇਵਾ ਕਰ ਰਹੀ ਹੈਗੀ ਆ। ਜੀ ਜੀ ਬਿਲਕੁਲ। ਤੇ ਇਸ ਤੋਂ ਇੱਥੇ ਜਿਹੜਾ ਇੱਕ ਖਬਰ ਜ਼ਰੂਰ ਆਪਾਂ ਰਾਜਕਨਵੀਰ ਸਿੰਘ ਜੀ ਟਰੱਕਰਸ ਦੀ ਸਾਂਝੀ ਕਰਨੀ ਜਾਣੀ ਆ। ਆਪਾਂ 2 ਦਿਨ ਪਹਿਲਾਂ ਟਰੱਕਰਸ ਨੂੰ ਦੱਸਿਆ ਸੀ ਵੀ ਭਾਈ ਤੁਹਾਨੂੰ ਸਿਰਫ ਚਾਬੀਆਂ ਦੇ ਕੇ ਪ੍ਰੈਜ਼ੀਡੈਂਟ ਟਰੰਪ ਨੇ ਧੰਨਵਾਦ ਕਰ ਦਿੱਤਾ। ਜਿਹੜੇ ਫਾਰਮਰਸ ਆ ਉਹ ਵੀ 20 ਮਿਲੀਅਨ ਲੈ ਗਏ, $20 ਬਿਲੀਅਨ ਤੱਕ। ਹੋਰ ਵੀ ਸਾਰੀਆਂ ਜਿਹੜੀਆਂ ਇੰਡਸਟਰੀਜ਼ ਹੈਗੀਆਂ ਉਹ ਲੈ ਗਈਆਂ ਹੈਗੀਆਂ ਪੈਸੇ, ਪਰ ਜਿਹੜੇ ਟਰੱਕਰਸ ਆ ਉਹ ਬਸ ਸੁੱਕੇ ਰਹਿ ਗਏ ਆ। ਤੇ ਟਰੱਕਰਸ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ, ਪਰ ਅਨਫੋਰਚੂਨੇਟ ਪਾਰਟ ਇਹੀ ਆ ਆਪਾਂ ਐਕਟ ਨਹੀਂ ਕਰਦੇ ਹੈਗੇ। ਜਾਂ ਤਾਂ ਇਹ ਆ ਵੀ ਸਾਰਿਆਂ ਨੂੰ ਪੈਸੇ ਆ ਗਏ, $1200 ਹੋਰ ਪਰਿਵਾਰ ਦੇ ਵਿੱਚ ਵੀ ਆ ਗਏ ਆ, ਕੰਮ ਕਰੀ ਜਾਂਦੇ ਵੀ ਸਾਨੂੰ ਕੀ ਆ। ਪਰ ਕੁਛ ਲੋਕ ਹੁੰਦੇ ਆ ਜਿਹੜੇ ਕਹਿੰਦੇ ਵੀ ਨਹੀਂ, ਸਾਨੂੰ ਆਪਣਾ ਹੱਕ ਮੰਗਣਾ ਚਾਹੀਦਾ। ਅੱਜ ਹੂਸਟਨ ਤੋਂ ਖਬਰ ਆ ਰਹੀ ਆ, ਬਹੁਤੇ ਇਹ ਸਪੈਨਿਸ਼ ਮੂਲ ਦੇ ਜਿਹੜੇ ਟਰੱਕਰ ਸੀਗੇ
ਉਹਨਾਂ ਨੇ ਹੂਸਟਨ ਦੇ ਵਿੱਚ ਅੱਜ ਸਟ੍ਰਾਈਕ ਕੀਤੀ ਹੈਗੀ ਆ। ਉੱਥੇ ਜਿਹੜਾ 610 ਹਾਈਵੇ ਹੈਗਾ ਉਹਦੇ ਉੱਤੇ ਕਹਿੰਦੇ ਪਏ ਜਿਹੜੇ ਸਾਡੇ ਲੋਡ ਆ ਉਹਨਾਂ ਦੀਆਂ ਪ੍ਰਾਈਸਾਂ ਜਿਹੜੀਆਂ ਆ ਘੱਟ ਹੈਗੀਆਂ ਆ, ਸੋ ਸਾਨੂੰ ਜਿਹੜੀਆਂ ਪ੍ਰਾਈਸਾਂ ਸਹੀ ਮਿਲਣੀਆਂ ਚਾਹੀਦੀਆਂ। ਇੰਸ਼ੋਰੈਂਸ ਦੇ ਰੇਟ ਬਹੁਤ ਜ਼ਿਆਦਾ ਆ, ਬ੍ਰੋਕਰ ਦੀਆਂ ਰੈਗੂਲੇਸ਼ਨਸ ਉਹਨਾਂ 'ਚ ਕਰੈਕਸ਼ਨ ਹੋਣੀ ਚਾਹੀਦੀ ਆ। ਸੋ ਉਸ ਦੇਖੋ ਵੀ ਛੋਟਾ ਜਿਹਾ ਪ੍ਰੋਟੈਸਟ ਹੋਇਆ, ਉਸ ਨੂੰ ਵੀ ਜਿਹੜਾ TV ਸਾਰੇ ਮੀਡੀਆ ਨੇ ਜਿਹੜਾ ਕਵਰ ਕੀਤਾ ਹੈਗਾ। ਸੋ ਹੂਸਟਨ ਦੇ ਵਿੱਚ ਜਿਹੜੇ ਟਰੱਕਰਸ ਆ ਉਹਨਾਂ ਨੇ ਅੱਜ ਇਹ ਪ੍ਰੋਟੈਸਟ ਕੀਤਾ ਹੈਗਾ ਆ। ਜੀ ਜੀ ਤੇ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਉਸ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।